ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ਿਰਗਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਇੱਕ ਅਜਿਹੀ ਖਬਰ ਤੋਂ ਜਿਸ ਖਬਰ ਦੇ ਆਲੇ ਦੁਆਲੇ ਪੰਜਾਬ ਦੀ ਰਾਜਨੀਤੀ ਵੀ ਘੁੰਮ ਰਹੀ ਹੈ ਤੇ ਉਹਦੇ ਤੇ ਚਰਚਾਵਾਂ ਵੀ ਸ਼ੁਰੂ ਹੋ ਚੁੱਕੀਆਂ ਨੇ। ਕਹਿੰਦੇ ਆਪ ਆਪਣੇ ਹੀ ਰਾਜ ਸਭਾ ਮੈਂਬਰਾਂ ਦੀ ਚੁੱਪ ਤੋਂ ਹੈਰਾਨ ਪਰੇਸ਼ਾਨ ਹੈ ਜੀ। ਵੈਸੇ ਤਾਂ ਪ੍ਰਵੀਨ ਜੀ, ਆਮ ਆਦਮੀ ਪਾਰਟੀ ਆਪਣੀ ਸਮੁੱਚੀ ਲੀਡਰਸ਼ਿਪ ਦੀ ਕਾਰਵਾਈ ਤੋਂ ਹੈਰਾਨ ਪਰੇਸ਼ਾਨ ਹੈ। ਬਿਲਕੁਲ। ਖਾਸ ਕਰ ਅਰਵਿੰਦ ਕੇਜਰੀਵਾਲ ਤਾਂ ਬਿਲਕੁਲ ਹੋਣਗੇ ਕਿ ਆਹ ਕੀ ਹੈ ਕਿ ਮੈਂ ਜਿਨ੍ਹਾਂ ਨੂੰ ਮਗਰ ਲਾਈ ਫਿਰਦਾ ਸੀ ਕਿ ਤੁਹਾਨੂੰ ਆਹ ਕੁਝ ਦੇਤਾ, ਮੈਂ ਤੁਹਾਨੂੰ ਮੁੱਖ ਮੰਤਰੀ ਬਣਾਇਆ, ਮੈਂ ਤੁਹਾਨੂੰ ਮੰਤਰੀ ਬਣਾਇਆ, ਉਹ ਉਵੇਂ ਆਏ ਨਹੀਂ। ਰਾਜ ਸਭਾ ਤਾਂ ਬਿਲਕੁਲ ਇਸ ਮਾਮਲੇ ਦੇ ਵਿੱਚ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਲੰਘੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਵੀ ਕਾਲ ਦਿੱਤੀ ਹੋਈ ਸੀ ਔਰ ਆਮ ਆਦਮੀ ਪਾਰਟੀ ਨੇ ਦੇਸ਼ ਭਰ 'ਚ ਭੁੱਖ ਹੜਤਾਲ ਦੀ ਕਾਲ ਦਿੱਤੀ ਸੀ ਕੇਜਰੀਵਾਲ ਦੇ ਹੱਕ 'ਚ ਜਾਂ ਉਹਦੀ ਗ੍ਰਿਫਤਾਰੀ ਦੇ ਵਿਰੋਧ 'ਚ। ਤੇ ਸਾਡੇ ਵਾਲੇ ਪਹੁੰਚੇ ਸੀ ਖਟਕੜ ਕਲਾਂ। ਵੈਸੇ ਆਮ ਜਨਤਾ ਉਹਦੇ ਨਾਲ ਪਰੇਸ਼ਾਨ ਹੋਈ, ਜਿਨ੍ਹਾਂ ਨੇ ਉਸ ਦਿਨ ਉੱਥੇ ਜਾਣਾ ਸੀਗਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਹੋਣਾ ਪਿਆ। ਪਰ ਫਿਰ ਵੀ ਇਹ ਇੱਕ ਨਵੇਕਲੇ ਤਰ੍ਹਾਂ ਦੀ ਭੁੱਖ ਹੜਤਾਲ ਸੀ। ਆਮ ਆਦਮੀ ਪਾਰਟੀ ਕਹਿੰਦੀ ਸੀ ਅੰਦੋਲਨ 'ਚੋਂ ਜੰਮਿਆ। ਠੀਕ ਹੈ, ਅੰਨਾ ਹਜ਼ਾਰੇ ਦੀ ਕਾਰਵਾਈ ਨਾਲ ਤੁਸੀਂ ਸਹਿਮਤ ਹੋ ਜਾਂ ਸਹਿਮਤ ਹੋ, ਵੱਖਰੀ ਗੱਲ। ਅਗਲੇ ਨੇ ਲਗਾਤਾਰ ਇੱਕ ਲੰਬੀ ਭੁੱਖ ਹੜਤਾਲ ਤਾਂ ਰੱਖੀ ਸੀ ਤੇ ਇੱਥੇ 4 ਘੰਟਿਆਂ ਦੀ 6 ਘੰਟਿਆਂ ਦੀ ਭੁੱਖ ਹੜਤਾਲ ਤੋਂ ਪਹਿਲਾਂ ਵੀ ਦੱਬ ਕੇ ਪਰੌਂਠੇ ਖਾਧੇ ਤੇ ਬਾਅਦ ਚੋਂ ਵੀ ਉੱਥੇ ਲੰਗਰ ਮੰਗਾਇਆ ਵਾ ਸੀ। ਅੱਛਾ ਜੀ। ਇਹ ਬੜੀ ਕਮਾਲ ਦੀ। ਅਜੀਤ ਅਖਬਾਰ ਨੇ ਤਾਂ ਖਬਰ ਲਾਈ ਆ, ਕਹਿੰਦਾ ਕਿ ਐਮਐਲਏ ਮੰਤਰੀ ਰਾਹ 'ਚ ਗੱਡੀਆਂ ਰੋਕ ਕੇ ਢਾਬਿਆਂ ਤੇ ਪਰੌਂਠੇ ਖਾ ਰਹੇ ਸੀ। ਠੀਕ ਹੈ, ਤੇ ਉੱਥੇ ਦੀਆਂ ਫੋਟੋਆਂ ਜਾਰੀ ਹੋ ਰਹੀਆਂ ਨੇ ਕਿ ਟੈਂਪੂਆਂ 'ਚ ਪਤੀਲੇ ਧਰ ਆਏ ਹੋਏ ਨੇ, ਸਾਰਾ ਕੁਝ। ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਖਾਲੀ ਪੰਡਾਲ ਦੇਖ ਕੇ 2 ਘੰਟਿਆਂ 'ਚ ਚੱਲ ਗਏ ਸੀ ਉੱਥੋਂ। ਅੱਛਾ। ਸੋ ਇਹ ਸਾਰਾ ਇਹਦਾ ਮਤਲਬ ਕਿ ਆਪ ਦਾ ਵਰਕਰ ਵੀ, ਆਪ ਦੀ ਲੀਡਰਸ਼ਿਪ ਵੀ। ਪ੍ਰਵੀਨ ਜੀ, 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ। ਅੱਜ ਭਾਰਤੀ ਹਿਸਾਬ ਦੇ ਨਾਲ 9 ਅਪ੍ਰੈਲ ਹੋ ਗਈ, ਮਤਲਬ 18 ਦਿਨ ਹੋ ਗਏ। 18 ਦਿਨਾਂ 'ਚ ਕਿਹੜੇ ਲਿਟਰੇਟ ਸੜਕਾਂ ਦੇ ਉੱਤੇ ਈਡੀ ਦਾ ਦਫ਼ਤਰ ਜਾਂ ਪ੍ਰਧਾਨ ਮੰਤਰੀ ਦਾ ਘਰ ਜਾਂ ਦਿੱਲੀ ਦੇ ਵਿੱਚ ਕਿਹੜਾ ਨਾਕਾ ਲਾਤਾ ਜੀ, ਕਿਹੜਾ ਕੀ ਕਰ ਲਿਆ ਜੀ। ਉਹ ਇੱਕ ਰਵਾਇਤੀ ਸਮਾਗਮ ਕਰਦੇ ਨੇ, ਰਾਮਦਾ ਮੈਦਾਨ 'ਚ ਕਰ ਲਿਆ ਜੀ ਸਾਂਝਾ, ਅੱਜ ਪ੍ਰੈਸ ਕਾਨਫਰੰਸ ਕਰਤੀ ਜੀ, ਅੱਜ ਸਟੇਜ ਲਾ ਕੇ ਭੁੱਖ ਹੜਤਾਲ ਕਰਤੀ ਜੀ। ਮਤਲਬ ਜਿਹੀ ਜੀ ਸੁਪਰੀਮੋ ਲੀਡਰ ਤੋਂ ਬਾਅਦ ਹੋਣੀ ਚਾਹੀਦੀ ਸੀ ਉਹੀ ਜੀ ਲਹਿਰ ਉੱਠੀ ਨਹੀਂ। ਕੀ ਲੀਡਰ ਪ੍ਰਤੀ ਮੋਹ ਨੀਗਾ, ਜਾਂ ਈਡੀ ਦਾ ਡਰ ਲੱਗਦਾ, ਜਾਂ ਪਤਾ ਹੈ ਕਿ ਸ਼ਰਾਬ ਘਟਾਲਾ ਜੀ। ਹੁਣ ਪੰਜਾਬ ਦੇ ਵਿੱਚ 7 ਰਾਜ ਸਭਾ ਮੈਂਬਰ, 7 ਚੋਂ ਸਿੱਧੇ ਰੂਪ 'ਚ ਕੋਈ ਪੰਜਾਬ ਵਾਲੇ ਪਹਿਲੂ ਤੇ ਖੜਨ ਵਾਲਾ ਵਿਅਕਤੀ ਨਹੀਂ ਲੱਭਿਆ। ਹਾਂ, ਸੰਤ ਬਲਬੀਰ ਸਿੰਘ ਸਿੰਚੇ ਵਾਲੇ ਇਹਨਾਂ 'ਚ ਇੱਕ ਨਾਮ ਸੀਗਾ, ਜਿਹੜੇ ਕਹਿੰਦੇ ਕਿ ਪਾਣੀਆਂ ਲਈ ਕੰਮ ਕਰਦੇ ਨੇ, ਪੰਜਾਬ ਲਈ ਕੰਮ ਕਰਦੇ ਨੇ, ਹਨਾ। ਤੇ ਪਰ ਸੰਤ ਬਲਬੀਰ ਸਿੰਘ ਸਿੰਚੇ ਵਾਲੇ ਜਾਂ ਬਾਕੀ ਕੱਲੇ ਸੰਦੀਪ ਪਾਠਕ ਨੂੰ ਛੱਡ ਕੇ ਬਾਕੀ ਕੋਈ ਪਾਰਟੀ ਪਲੇਟਫਾਰਮ ਤੇ ਨਜ਼ਰ ਨਹੀਂ ਆਇਆ ਇਹਨਾਂ ਦਾ ਰਾਜ ਸਭਾ ਨਹੀਂ ਆ ਰਿਹਾ। ਬਿਲਕੁਲ ਸਹੀ ਹੈ ਜੀ। ਆਪਣੇ ਆਪ 'ਚ ਸਵਾਲ ਹੈ ਕਿ ਕਿੱਥੇ ਹੋ। 2 ਤਾਂ ਲੀਡਰ ਹੈਗੇ ਹੀ ਆ ਨਾ ਇਹਨਾਂ ਕੋਲ। ਪਾਠਕ ਤੇ ਰਾਘਵ ਚੱਡਾ ਤਾਂ ਸਿੱਧੇ ਪਾਰਟੀ ਵਰਕਰ ਨੇ ਨਾ। ਪੰਜਾਬ ਨਾਲ ਨਾਤਾ ਨਹੀਂ ਹੈ। ਪੰਜਾਬ ਇਸ ਗੱਲੋਂ ਵੱਧ ਨਾਰਾਜ਼ ਹੈ ਕਿ ਉਹਨਾਂ ਨੂੰ ਕਿਉਂ ਲਿਆਂਦਾ। ਉਹ ਤੋਂ ਫਿਰ ਤੁਸੀਂ ਕਾਰੋਬਾਰੀ ਲਿਆਂਦੇ 2-2, ਫਿਰ ਇੱਕ ਕ੍ਰਿਕਟਰ ਲਿਆਂਦਾ, ਹਨਾ। ਇਹ ਸਾਰੇ ਦੇ ਮਸਲੇ ਦੇ ਉੱਤੇ ਤਾਂ ਮੁੱਦਾ ਸੀਗਾ ਹੀ ਸੀਗਾ। ਪਰ ਆਮ ਆਦਮੀ ਪਾਰਟੀ ਹੁਣ ਆਪਣੇ ਆਪ 'ਚ ਪਰੇਸ਼ਾਨ ਹੈ ਕਿ ਬਿਲਕੁਲ ਜੀ ਲੋਕ ਜਿਹੜਾ ਕਹਿੰਦੇ ਸੀ ਉਹੀ ਕੁਛ ਹੋ ਰਿਹਾ, ਤਾਂ ਸਾਡੇ ਵੀ ਸਕੇ ਨਹੀਂ ਬਣੇ। ਜਿਹੜੇ ਪੰਜਾਬ ਦੇ ਨਹੀਂ ਸਕੇ ਬਣ ਸਕੇ, ਉਹ ਤੁਹਾਡੇ ਕੀ ਬਣਨਗੇ ਜੀ। ਇਹ ਹੁਣ ਸੰਦੀਪ ਪਾਠਕ ਇਕੱਲਾ ਜ਼ਰੂਰ ਪਾਰਟੀ ਪਲੇਟਫਾਰਮ ਤੇ ਹੈਗਾ, ਬਤੌਰ ਲੀਡਰ, ਬਤੌਰ ਵਰਕਰ, ਜਾਂ ਪਾਰਟੀ ਦਾ ਸਾਰਾ ਕੰਮਕਾਜ ਉਹ ਦੇਖਦਾ, ਇਸ ਲਈ ਉਹਦੇ ਹਵਾਲੇ ਨਾਲ ਤਾਂ ਕਾਰਵਾਈ ਚੱਲਦੀ ਹੈ। ਤੇ ਦੂਸਰਾ ਸਭ ਤੋਂ ਵੱਡਾ ਜਿਹੜਾ ਚਿਹਤਾ ਮੰਨਿਆ ਜਾਂਦਾ ਸੀ ਕੇਜਰੀਵਾਲ ਦਾ, ਉਹ ਹੈ ਰਾਘਵ ਚੱਡਾ।
ਰਾਘਵ ਚੱਡਾ ਦੇ ਇੱਕ ਦੋ ਟਵੀਟ ਤੋਂ ਇਲਾਵਾ ਮੈਨੂੰ ਦਿਖਾ ਦਿਓ ਕਿੱਥੇ ਆ ਕੋਈ ਗੱਲਬਾਤ। ਲੰਡਨ 'ਚ ਅੱਖ ਦਾ ਆਪਰੇਸ਼ਨ ਕਰਾ ਰਹੇ ਨੇ, ਬਸ ਉਹ ਆਪਰੇਸ਼ਨ ਹੀ ਨਹੀਂ ਅਜੇ ਮੁੱਕਿਆ ਮੈਨੂੰ ਲੱਗਦਾ ਜੀ। ਸੋ ਉਹਨਾਂ ਦਾ ਕਿਤੇ ਪਲੇਟਫਾਰਮ ਤੇ। ਉਹ ਤੋਂ ਬਾਅਦ ਹਰਭਜਨ ਸਿੰਘ ਕਹਿੰਦੇ ਜਦੋਂ ਜਲੰਧਰ 'ਚ ਜਿਮਨੀ ਚੋਣ ਹੋਈ ਤਾਂ ਤਦ ਕਿਨਾਰਾ ਕਰ ਗਿਆ ਸੀ, ਹੁਣ ਤਾਂ ਫਿਰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮਾਮਲਾ। ਅੱਛਾ, ਇਹ ਤਾਂ ਉਸ ਜਿਮਨੀ ਚੋਣ 'ਚ ਨਹੀਂ ਕਿਤੇ ਲੱਭਾ। ਉਹ ਤੋਂ ਬਾਅਦ ਫਿਰ ਅਸ਼ੋਕ ਮਿੱਤਲ, ਸੰਜੀਵ ਅਰੋੜਾ, ਫਿਰ ਬਲਵੀਰ ਸਿੰਘ ਸੀਚੇਵਾਲ ਤੇ ਬਿਕਰਮਜੀਤ ਸਾਨੀ ਕਿਸੇ ਵੀ ਪ੍ਰੋਗਰਾਮ 'ਚ, ਚਾਹੇ ਉਹ ਰਾਮਲਾ ਮੈਦਾਨ ਸੀ ਜੀ, ਕੇਜਰੀਵਾਲ ਦੇ ਘਰੇ ਸੀ, ਚਾਹੇ ਪਾਰਟੀ ਦਫ਼ਤਰ ਦੇ ਬਾਹਰ ਸੀ, ਚਾਹੇ ਉਹ ਸੜਕਾਂ ਤੇ ਜਿੱਥੇ ਦੁਨੀਆ ਸਭ ਤੋਂ ਛੋਟਾ ਅੰਦੋਲਨ ਹੋਇਆ ਕਿ ਸਕਿੰਟਾਂ ਵਾਲਾ ਕੇ ਉਹ ਗ੍ਰਿਫਤਾਰ ਕਰਕੇ ਲੈ ਗਏ ਹੈ ਨਾ ਹਰਜੋਤ ਬੈਂਸ ਨੂੰ, ਨਾ ਉਸ ਸੜਕਾਂ ਤੇ ਕਿਸੇ ਦੇ ਦਿਖੇ, ਨਾ ਹੁਣ ਖਟਕੜ ਕਲਾਂ ਦਿਖੇ। ਸੋ ਕਿਤੇ ਵੀ ਇਹਨਾਂ ਚੋਂ ਭੱਜੀ ਮਿੱਤਲ, ਅਰੋੜਾ, ਸੀਚੇਵਾਲ ਤੇ ਸਾਨੀ ਕੋਈ ਨਹੀਂ ਲੱਭਿਆ। ਇਸ ਮਸਲੇ ਤੇ ਹੁਣ ਦੋਹਰੀ ਚਰਚਾ ਚੱਲ ਰਹੀ ਹੈ ਪ੍ਰਵੀਨ ਜੀ ਪੰਜਾਬ 'ਚ। ਇੱਕ ਚਰਚਾ ਚੱਲਦੀ ਆ ਆਮ ਆਦਮੀ ਪਾਰਟੀ ਦੇ ਘਰੇ, ਉਹ ਕਹਿੰਦੇ ਕਿ ਆਪਾਂ ਗਲਤੀ ਤਾਂ ਨਹੀਂ ਕਰ ਲਈ, ਕੀ ਫਾਇਦਾ ਇਹਨਾਂ ਨੂੰ ਜੇ ਇੰਨਾ ਮਾਣ ਤਾਣ ਦਿੱਤਾ, ਇਹ ਤਾਂ ਵੀ ਆਪਣੀ ਜਦੋਂ ਪਾਰਟੀ ਦੇ ਸਭ ਤੋਂ ਵੱਡੀ ਔਖੀ ਘੜੀ ਲੰਘ ਰਹੀ ਆ, ਪਾਰਟੀ ਮਸਲੇ 'ਚ ਕਰੀ ਆ, ਮੂਹਰੇ ਚੋਣਾਂ ਨੇ, ਇਹ ਤਾਂ ਵੀ ਕਿਤੇ ਨਜ਼ਰ ਨਹੀਂ ਆਉਂਦੇ, ਹਰਾ ਨਾਰਾ ਵੀ ਨਹੀਂ ਮਾਰਦੇ, ਬਿਆਨ ਵੀ ਨਹੀਂ ਦਿੰਦੇ। ਤੇ ਦੂਸਰੇ ਪਾਸੇ ਦੂਜੀਆਂ ਪਾਰਟੀਆਂ ਸਿਆਸੀ ਗਲਿਆਰਿਆਂ 'ਚ ਚਰਚਾ ਚੱਲਦੀ ਆ ਕਿ ਭਾਈ ਜਦੋਂ ਮੁੱਲ ਦੇ ਘੋੜੇ ਭਜਾਓਗੇ ਤਾਂ ਹੀ ਹੋਊਗਾ। ਇਹ ਵੱਖਰੀ ਤਰ੍ਹਾਂ ਦੀ ਚਰਚਾ ਚੱਲਦੀ ਹੈ। ਕਹਿੰਦੇ ਕਿ ਜੀ ਇਹ ਤਾਂ ਮਤਲਬ ਕਿ ਟਿੱਕੇ ਲਾ ਕੇ ਫਿਰ ਲਿਆਂਦੇ ਗਏ ਨੇ, ਕਹਿੰਦੇ ਇਸ ਲਈ ਫਿਰ ਅਗਲੇ ਕੀ ਕਹਿੰਦੇ, ਅਗਲੇ ਕਹਿੰਦੇ ਇਸ ਮੱਥਾ ਟੇਕਿਆ ਹੋਇਆ ਜੀ। ਇਹ ਚਰਚਾਵਾਂ ਨੇ ਦੂਜੀਆਂ ਪਾਰਟੀਆਂ ਦੇ ਅੰਦਰ ਕਿ ਕੀ ਏਦਾਂ ਸੱਚਮੁੱਚ ਇਹ ਵਰਤਾਰਾ ਹੋਇਆ, ਇਹਦਾ ਮਤਲਬ ਟਿਕਟਾਂ ਵਿਕੀਆਂ ਪਹਿਲੂ ਦੇ ਉੱਤੇ। ਫਿਰ ਅਗਲੇ ਕਹਿੰਦੇ ਅਸੀਂ ਕਿਉਂ ਜੀ, ਅਸੀਂ ਆਪਣੀ ਕਾਰਵਾਈ ਪਾ ਕੇ ਆਏ ਆ ਨਾ। ਹੁਣ ਆਮ ਆਦਮੀ ਪਾਰਟੀ ਇਸ ਗੱਲੋਂ ਬਿਲਕੁਲ ਪਰੇਸ਼ਾਨ ਆ ਜੀ। ਤੇ ਇੱਧਰ ਰਾਜ ਸਭਾ ਮੈਂਬਰਾਂ ਤੋਂ ਇਲਾਵਾ ਉਹ ਤਾਂ ਆਪਣੇ MLA ਤੇ MPਆਂ ਤੋਂ ਜਿਹੜੇ ਦੂਸਰੇ ਨੇ ਹੈ ਨਾ, ਜਾਂ ਮੰਤਰੀ ਸੰਤਰੀ ਨੇ ਪੰਜਾਬ ਦੇ ਖਾਸ ਕਰਕੇ, ਉਹਨਾਂ ਤੋਂ ਵੀ ਆ। ਆਮ ਆਦਮੀ ਪਾਰਟੀ ਦਾ ਇੱਕ ਲੀਡਰ ਦਿੱਲੀ ਘਰ 'ਚ ਬੈਠ ਕੇ ਗੱਲ ਕਰ ਰਿਹਾ ਸੀ ਕਿ ਜੋ ਪੰਚ ਨਹੀਂ ਬਣ ਸਕਤੇ थे हमने उनको मंत्री बना दिया, अब वो आए नहीं। ਸੋ ਇਹ ਸਥਿਤੀ ਹੈ ਪਰਮੀਨ ਜੀ। ਸੋ ਬਿਲਕੁਲ ਚਾਹੇ ਇਹ ਮਸਲਾ ਕਾਨੂੰਨੀ ਹੈ, ਚਾਹੇ ਇਹ ਮਸਲਾ ਅਦਾਲਤੀ ਹੈ, ਚਾਹੇ ਮਸਲਾ ED ਦੀ ਜਾਂਚ ਦਾ, ਪਰ ਜੇਕਰ ਪਾਰਟੀ ਪੱਧਰ ਤੇ ਹੋਈਏ ਤਾਂ ਇਹ ਦੇਖਣਾ ਤਾਂ ਬਣਦਾ ਕਿ ਉਸ ਔਖੀ ਘੜੀ 'ਚ ਕੇਜਰੀਵਾਲ ਨਾਲ ਜਾਂ ਪਾਰਟੀ ਨਾਲ ਕੌਣ ਖੜਿਆ। ਹੁਣ ਇਹਦੀ ਪਛਾਣ ਹੋਣ ਤੋਂ ਬਾਅਦ ਕੀ ਕੋਈ ਵੱਡਾ ਬਦਲਾਅ ਵੀ ਹੋ ਸਕਦਾ, ਇਹ ਪਹਿਲੂ ਹੋਏਗਾ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ, ਕਹਿੰਦੇ ਕਿ ਇਸ ਮੌਕੇ ਕਾਟੋ ਫੁੱਲਾਂ ਤੇ ਆ ਮੁੱਖ ਮੰਤਰੀ ਸਾਹਿਬ ਦੀ। ਠੀਕ ਹੈ। ਉਹ ਕਹਿੰਦੇ ਕਿ ਹੁਣ ਅੱਗੇ ਹਰ ਵਾਰ ਲਿਖਣਾ ਪੈਂਦਾ ਸੀ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ, ਕਹਿੰਦੇ ਹੁਣ ਇੱਕੋ ਯਾਰ ਸਟਾਰ ਪ੍ਰਚਾਰਕ ਨੇ ਕਿ ਆਪਾਂ ਹੀ ਚੱਲੇ ਜਿੱਥੇ ਚੱਲੇ। ਸੋ ਲਿਸਟ ਤਿਆਰ ਕੀਤੀ ਹੋਈ ਆ ਕਿ ਅੱਜ ਮੈਂ ਹਰਿਆਣੇ 'ਚ, ਅੱਜ ਮੈਂ ਦਿੱਲੀ 'ਚ ਰੋਡ ਸ਼ੋਅ, ਹੁਣ ਗੁਜਰਾਤ 'ਚ ਰੋਡ ਸ਼ੋਅ। ਸੋ ਸਟਾਰ ਪ੍ਰਚਾਰਕ ਆਪ ਨੇ ਤੇ ਆਪਣਾ ਕਹਿੰਦੇ ਠੀਕ ਆ, ਕੰਮ ਚੱਲ ਰਿਹਾ ਵਧੀਆ। ਹੁਣ ਸੰਜੇ ਸਿੰਘ ਜ਼ਰੂਰ ਬਾਹਰ ਆਇਆ, ਉਹ ਤੋਂ ਬਾਅਦ ਥੋੜਾ ਜਿਹਾ ਹੋ ਸਕਦਾ, ਨਹੀਂ ਪਾਰਟੀ ਬਹੁਤ ਹਿੱਲੀ ਪਈ ਆ, ਚੂੜਾਂ ਹਿੱਲ ਗਈਆਂ ਨੇ ਆਮ ਆਦਮੀ ਪਾਰਟੀ ਦੀਆਂ, ਬਹੁਤ ਮੁਸ਼ਕਲ ਘੜੀ 'ਚੋਂ ਲੰਘ ਰਹੀ ਆ। ਪਰ ਇੱਧਰ ਪੰਜਾਬ ਦੇ ਮਸਲਿਆਂ ਨੂੰ ਵੀ ਦਰਕਨਾਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪ੍ਰੋਗਰਾਮ ਲਾਉਣ ਕੱਲ ਕੁਰੂਕਸ਼ੇਤਰ ਕਰਿਆ ਆਪਣੇ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ। ਹੁਣ ਕਹਿੰਦੇ ਜੀ 13-14 ਅਪ੍ਰੈਲ ਨੂੰ 12-13-14 ਅਪ੍ਰੈਲ ਨੂੰ ਦਿੱਲੀ 'ਚ ਕਰਾਂਗੇ, ਫਿਰ 16-17 ਨੂੰ ਗੁਜਰਾਤ ਜਾਵਾਂਗੇ, ਨਾਮਜ਼ਦਗੀਆਂ ਵੀ ਭਰਾ ਕੇ ਆਵਾਂਗੇ। ਸੋ ਮੁੱਖ ਮੰਤਰੀ ਸਾਹਿਬ ਨੂੰ ਰੈਲੀਆਂ ਕਰਕੇ, ਭਾਸ਼ਣ ਦੇ ਕੇ, ਰੋਡ ਸ਼ੋਅ ਕਰਕੇ ਬਹੁਤ ਸਵਾਦ ਆਉਂਦਾ। ਪੰਜਾਬ ਲਵਾਰਸ ਪਿਆ ਤਾਂ ਪਿਆ ਰਹੇ ਜੀ। ਸ਼ਰਮਾ ਜੀ, 2-3 ਤੁਹਾਨੂੰ ਮੈਂ ਮਿਸਾਲਾਂ ਦੇਣੀਆਂ ਚਾਹੂੰਗਾ, ਸਾਂਝੀਆਂ ਕਰਨੀਆਂ ਚਾਹੂੰਗਾ ਤੁਹਾਡੇ ਨਾਲ। ਇੱਕ ਤਾਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਪੋਲੀਟੀਕਲ ਕਿਰਦਾਰ ਨਜ਼ਰ ਨਹੀਂ ਆ ਰਿਹਾ ਕਿਤੇ, ਕੀ ਸਾਰੀਆਂ ਗੱਲਾਂ ਟਵਿੱਟਰ ਤੇ ਹੀ ਹੋ ਜਾਂਦੀਆਂ, ਫੇਸਬੁੱਕ ਪੋਸਟਾਂ ਬਾਕੀ ਹੋ ਜਾਂਦੀਆਂ, ਜ਼ਮੀਨ ਤੇ ਕੁਐਸਚਨ ਨਜ਼ਰ ਨਹੀਂ ਆ ਰਿਹਾ, ਕੁਝ ਵੀ ਨਜ਼ਰ ਨਹੀਂ ਆਉਂਦਾ। ਬਿਲਕੁਲ ਹਾਂਜੀ, ਇਹ ਇਕੱਲੀ ਇਹਦੇ ਨਹੀਂ, ਕਾਂਗਰਸੀ ਦੇਖ ਲਓ ਤੁਸੀਂ ਜਾਂ ਅਕਾਲੀ ਦਲ, ਲਗਭਗ ਸਾਰੀਆਂ ਪਾਰਟੀਆਂ। ਇੱਕ ਤਾਂ ਉਹ ਜਿਹੜੀ ਗੱਲ ਆ ਉਹ ਗਾਇਬ ਹੈ। ਇੱਕ ਤੁਹਾਨੂੰ ਮੈਂ 2 ਮਿਸਾਲਾਂ ਦਊਂਗਾ। ਨੈਸ਼ਨਲ ਹੈਰਲਡ ਦੇ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਪੇਸ਼ੀ ਹੋਈ ਸੀ। ਕਾਂਗਰਸੀ ਬੇਸ਼ੱਕ ਥੱਕੇ ਟੁੱਟੇ ਸੀ, ਪਰ ਉੱਥੇ ਜਾ ਵੜੇ ਸੀ ਉਹਨਾਂ ਦੇ ਨਾਲ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ, ਤੁਸੀਂ ਤਾਂ ਮੇਰੇ ਨਾਲ ਬਹੁਤ ਸਮਾਂ ਪਹਿਲਾਂ ਦੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਉਹ ਚੀਜ਼ਾਂ ਅੱਖੀ ਡਿੱਠੀਆਂ ਹੋਣਗੀਆਂ। 2002 ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਆ ਤੇ ਬਾਦਲਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੰਦੇ ਆ। ਜਥੇਦਾਰ ਟੌੜਾ ਬੇਸ਼ੱਕ ਇਤਫਾਕ ਨਹੀਂ ਸੀ ਰੱਖਦੇ ਬਾਦਲਾਂ ਦੀ ਸਿਆਸਤ ਦੇ ਨਾਲ, ਸਹਿਮਤ ਬਹੁਤ ਘੱਟ ਸੀਗੇ, ਪਰ ਉਹਨਾਂ ਨੇ ਪਟਿਆਲੇ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਮੋਰਚੇ ਲਾਏ, ਹਾਂਜੀ ਧਰਨੇ ਲਾਏ। ਉਹਨਾਂ ਧਰਨਿਆਂ ਤੋਂ ਅਕਾਲੀ ਦਲ ਦਾ ਰਿਵਾਈਵਲ ਹੋਇਆ। 2007 ਦੇ ਵਿੱਚ ਬਾਦਲਾਂ ਦੇ ਘਰੇ
ਫਿਰ ਬਿਲਕੁਲ ਸੱਤਾ ਆਈ। ਬਿਲकुल ਮੈਂ ਕਵਰ ਕੀਤਾ ਉਹ ਸਾਰਾ ਜੀ। ਹਾਂਜੀ ਹਾਂਜੀ, ਤੁਸੀਂ ਕਵਰ ਕੀਤਾ ਹੋਣਾ। ਸੋ ਇੱਕ ਕਿਰਦਾਰ ਸੀਗਾ ਪੋਲੀਟੀਕਲੀ ਜ਼ਮੀਨ ਤੇ ਕੰਮ ਕਰਨ ਦਾ, ਉਹ ਕਿਰਦਾਰ ਹੁਣ ਜਦੋਂ ਅਸੀਂ ਕੰਮ ਹੀ ਸਾਰੇ ਡਿਪੈਂਡ ਹੀ ਸੋਸ਼ਲ ਮੀਡੀਆ ਤੋਂ ਲੋਕ ਚੱਕ ਕੇ ਉਹ ਉਮੀਦਵਾਰ ਬਣਾਤੇ, ਸੋਸ਼ਲ ਮੀਡੀਆ ਤੇ ਸਰਗਰਮੀਆਂ ਦੇਖ ਕੇ ਮੂਹਰੇ ਅੱਗੇ ਲੋਕ ਲਾਤੇ। ਪ੍ਰਵੀਨ ਜੀ ਹੁਣ ਵਲੰਟੀਅਰ ਨੇ, ਵਰਕਰ ਨਹੀਂ ਹੈਗੇ। ਹਾਂਜੀ, ਵਲੰਟੀਅਰ ਨੇ, ਵਰਕਰ ਨਹੀਂ ਹੈਗੇ, ਬਿਲਕੁਲ ਸਹੀ ਹੈ ਜੀ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ, ਜ਼ਮੀਨ ਦੀ ਗੱਲ ਕਰੀਏ ਹੁਣ ਆਪਾਂ। ਇਹ ਤਾਂ ਚਲੋ ਇਹਨਾਂ ਨਾਲ ਤਾਂ ਹੋਈ ਨਹੀਂ ਬੜੀ ਜੋ ਹੋਈ। ਜ਼ਮੀਨ ਤੇ ਹਾਲਾਤ ਕੁਝ ਹੋਰ ਹਿਸਾਬ ਦੇ ਨੇ ਸ਼ਰਮਾ ਜੀ। ਪੰਜਾਬ ਤੇ ਹਰਿਆਣਾ ਤੱਕ, ਕਹਿੰਦੇ ਪੰਜਾਬ ਤੋਂ ਹਰਿਆਣਾ ਤੱਕ ਭਾਜਪਾਈ ਉਮੀਦਵਾਰਾਂ ਦੀ ਐਂਟਰੀ ਬੰਦ ਹੋਣ ਲੱਗੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੀਆਂ ਜਦੋਂ ਚੋਣਾਂ ਸੀਗੀਆਂ ਤਦ ਲਗਭਗ ਕਈ ਪਿੰਡਾਂ 'ਚ ਪੋਸਟਰ ਬੈਨਰ ਆਪਾਂ ਦੇਖੇ ਸੀਗੇ ਕਿ ਸਾਡੇ ਪਿੰਡ ਕੋਈ ਰਾਜਨੀਤਿਕ ਧਿਰ ਵੋਟ ਮੰਗਣ ਨਾ ਆਵੇ, ਹਾਂਜੀ ਹਾਂਜੀ ਬਿਲਕੁਲ, ਭਾਜਪਾਈ ਨਾ ਆਉਣ। ਲਗਭਗ ਉਹੋ ਜਿਹਾ ਵਰਤਾਰਾ ਇਸ ਵਾਰ ਫਿਰ ਪੰਜਾਬ 'ਚ ਤਾਂ ਸ਼ੁਰੂ ਹੋ ਗਿਆ ਜੀ। ਪੰਜਾਬ ਦੇ ਸੈਂਕੜੇ ਪਿੰਡਾਂ 'ਚ ਫਲੈਕਸ ਬੋਰਡ, ਬੈਨਰ, ਪੋਸਟਰ ਫਿਰਨੀਆਂ ਤੇ, ਐਂਟਰੀ ਗੇਟ ਤੇ ਪਿੰਡਾਂ 'ਚ ਲੱਗ ਗਏ ਕਿ ਬਾਈ ਭਾਜਪਾਈਓ ਸਾਡੇ ਪਿੰਡ ਨਾ ਵੜਿਓ, ਭਾਜਪਾ ਵਾਲੇ ਵੋਟ ਨਾਲ। ਕਈਆਂ ਨੇ ਇਹ ਵੀ ਲਾਏ ਨੇ ਕਿ ਕੋਈ ਰਾਜਨੀਤਿਕ ਧਿਰ ਵੋਟ ਮੰਗਣਾ ਹੈ, ਅਸੀਂ ਆਪਣੇ ਆਪ ਦੇਖਾਂਗੇ ਕਿਹਨੂੰ ਵੋਟ ਪਾਉਣੀ, ਕਿਹਨੂੰ ਨਹੀਂ ਪਾਉਣੀ। ਪਰ ਖਾਸ ਕਰਕੇ ਭਾਜਪਾ ਨੂੰ ਲੈ ਕੇ ਆਹ ਹਲੇ ਤਾਜ਼ੀ ਘਟਨਾ ਹੈ ਕਿ ਪਿੰਡ ਭਿੱਖੀ ਖੇਤਰ ਦੇ ਖੇਮ ਕਰਨ ਦਾ ਪਿੰਡ ਹੈ ਭੂਰਾ ਕਰੀਮਪੁਰਾ। ਠੀਕ ਹੈ ਜੀ। ਭੂਰਾ ਕਰੀਮਪੁਰਾ ਦੇ ਵਿੱਚ ਲੇਬਰ ਆਈ ਤੇ ਕੰਧਾਂ ਤੇ ਲਿਪਾ ਪੋਤੀ ਕਰਕੇ ਲੱਗੀ ਕਮਲ ਦਾ ਫੁੱਲ ਬਣਾ ਕੇ ਨਾਰੇ ਜੇ ਲਿਖਣ, ਤੇ ਪਿੰਡ ਵਾਲੇ ਹੋ ਗਏ ਇਕੱਠੇ ਕਿ ਬਈ ਆਹ ਕੀ ਕਰੀ ਜਾਂਦੇ ਹੋ। ਕਹਿੰਦੇ ਸਾਨੂੰ ਤਾਂ ਕੰਮ ਮਿਲਿਆ ਜੀ ਕਰਨ ਨੂੰ। ਉਹਨਾਂ ਨੇ ਮਜ਼ਦੂਰ ਫੜ ਲਏ ਪਿੰਡ ਵਾਲਿਆਂ ਨੇ, ਨੁਮਾਇੰਦਿਆਂ ਨੇ ਫੜ ਲਏ। ਸੋ ਜਿੱਦਾਂ ਹੀ ਉਹ ਹਵਾਲਾ ਆਇਆ ਉਸ ਲੀਡਰ ਦਾ, ਤੇ ਕਹਿੰਦੇ ਜੀ ਉਹਨਾਂ ਨੇ ਉਹ ਲੀਡਰ ਬੁਲਾ ਲਿਆ ਤੇ ਉਸ ਲੀਡਰ ਨੂੰ ਕਿਹਾ ਕਿ ਮਿੱਤਰਾ ਕਰ ਕੰਧ ਸਾਫ਼। ਉਹ ਤੋਂ ਕੰਧ ਸਾਫ਼ ਕਰਾਈ ਜੀ ਕਹਿੰਦੇ। ਅੱਛਾ। ਸੋ ਇਹ ਤਾਜ਼ੀ ਘਟਨਾ ਪੰਜਾਬ 'ਚ ਹਾਲ ਹੀ 'ਚ ਵਾਪਰੀ। ਇਹੀ ਨਹੀਂ, ਪੰਜਾਬ ਦੇ ਵਿੱਚ ਪਹਿਲੀ ਵਾਰ ਘਰਾਓ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਨਵੇਂ ਭਾਜਪਾਈ ਬਣੇ ਨੇ। ਪੁਰਾਣੇ ਭਾਜਪਾਈਆਂ ਨੂੰ ਤਾਂ ਬਹੁਤ ਆਦਤ ਹੋ ਗਈ ਪ੍ਰਵੀਨ ਜੀ ਖਾਸੀ। ਸੋ ਜਿਹਨਾਂ ਨਵੀਆਂ ਟਿਕਟਾਂ ਮਿਲੀਆਂ ਨੇ, ਪੰਜਾਬ 'ਚ ਪਹਿਲੀ ਵਾਰ ਚੋਣ ਲੜ ਰਹੇ ਨੇ ਕਿਸਾਨ ਅੰਦੋਲਨ ਦੇ ਘਟਨਾਕ੍ਰਮ ਤੋਂ ਬਾਅਦ, ਤੇ ਉਹਨਾਂ ਲਈ ਮੁਸ਼ਕਿਲ ਆ। ਅਪਨੀਤ ਕੌਰ ਘੇਰ ਲਈ ਪਟਿਆਲੇ 'ਚ, ਅੰਮ੍ਰਿਤਸਰ 'ਚ ਤਰਨਜੀਤ ਸੰਧੂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਨਾਲ ਬੋਨੀ ਅਜਨਾਲਾ ਵੀ ਸੀਗਾ ਤੇ ਉਹ ਸਾਰੇ ਸਰਹੱਦੀ ਖੇਤਰਾਂ 'ਚ ਚੰਗਾ ਘਰਾਓ ਹੋਇਆ ਉਹਦਾ। ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ, ਉਹ ਕਹਿੰਦੇ ਜੀ ਮੈਂ ਤਾਂ ਬਾਬਾ ਫਰੀਦ ਟਿੱਲਾ ਤੇ ਮੱਥਾ ਟੇਕਣ ਆਇਆ ਸੀ, ਕਿਸਾਨਾਂ ਨੇ ਘੇਰ ਲਿਆ। ਕਹਿੰਦੇ ਦੱਸ, ਕਹਿੰਦਾ ਜੀ ਮੈਂ ਤਾਂ ਪੁਲ ਬਣ ਕੇ ਕੰਮ ਕਰਨਾ ਪੰਜਾਬ ਤੇ ਦਿੱਲੀ ਦੇ ਵਿੱਚ। ਉਹ ਕਹਿੰਦਾ ਐਮਪੀ ਤਾਂ ਤੂੰ ਦਿੱਲੀ ਵੀ ਸੀ, ਜਦ ਬਣ ਲੈਣਾ ਸੀ ਪੁਲ, ਕਿੰਨਾ ਪੁਲ ਬਣਿਆ ਜਦ ਤੂੰ। ਬਿਲਕੁਲ। ਸੋ ਪ੍ਰਨੀਤ ਕੌਰ ਕਦੇ ਹੱਸੇ, ਕਦੇ ਹੱਥ ਜੋੜੇ, ਕਦੇ ਕਿਨਾਰਾ ਕਰੇ। ਸੋ ਸਥਿਤੀ ਪੰਜਾਬ 'ਚ ਤਾਂ ਬਣ ਗਈ ਹੈ ਜੀ। ਪਰ ਇਹਦੇ ਨਾਲੋਂ ਵੀ ਵੱਡਾ ਪਹਿਲੂ ਹਰਿਆਣੇ 'ਚ ਸਿੱਧਾ ਨਜ਼ਰ ਆ ਜੀ। ਦੁਸ਼ਯੰਤ ਚੌਟਾਲਾ ਦਾ ਘਰਾਓ ਹੋਇਆ। ਉਹਦੀ ਪਾਰਟੀ ਦੇ ਕਈ ਲੀਡਰ ਕੱਲ ਸਾਥ ਛੱਡ ਗਏ ਉਹਦਾ। ਭਾਜਪਾ ਦਾ ਵਰਿੰਦਰ ਵੀ ਛੱਡ ਗਿਆ ਤੇ ਇੱਧਰ ਜਜਪਾ ਦੇ ਵਿੱਚੋਂ ਵੀ ਇਹਨਾਂ ਦਾ ਪਾਰਟੀ ਦਾ ਪ੍ਰਧਾਨ ਨੇ ਛੱਡ ਗਿਆ। ਉਹਦੇ ਨਾਲ ਹੋਰ ਲੀਡਰ ਛੱਡ ਕੇ ਕੋਈ ਕਾਂਗਰਸ ਕੰਨੀ ਨੂੰ ਗਿਰੂਗਾ, ਕੋਈ ਬੀਜੇਪੀ ਕੰਨੀ ਗਿਰੂਗਾ, ਤੇ ਉਧਰ ਬੀਜੇਪੀ ਨੂੰ ਛੱਡ ਕੇ ਆਇਆ ਵਰਿੰਦਰ ਕਾਂਗਰਸ ਕੰਨੀ ਜਾ ਰਿਹਾ। ਸੋ ਇਹ ਸਾਰਾ ਕੁਝ ਉਧਰ ਕਾਫੀ ਹਲਚਲ ਆ। ਪਰ ਦੁਸ਼ਯੰਤ ਚੌਟਾਲੇ ਨੂੰ ਕਿਸਾਨਾਂ ਨੇ ਘੇਰ ਲਿਆ ਜੀ। ਹੋਇਆ, ਤਕਰਾਰ ਹੋਈ, ਬਹਿਸ ਹੋਈ, ਚਲੋ ਕੱਢ ਕੇ ਲੈ ਗਏ ਉੱਥੋਂ। ਉਸ ਤੋਂ ਬਾਅਦ ਉਹਦੀ ਮਾਤਾ ਹੁਣ ਮਾਫੀ ਮੰਗ ਰਹੀ ਹੈ, ਕਹਿੰਦੀ ਅਸੀਂ ਤਾਂ ਭਾਈ ਮਤਲਬ ਕਿ ਘੁਣ ਮੰਗ ਪਿਸ ਰਹੇ ਹਾਂ ਕਿ ਬੀਜੇਪੀ ਨਾਲ ਗਏ ਸੀ, ਉਹਦਾ ਨਤੀਜਾ ਭੁਗਤ ਰਹੇ ਹਾਂ ਅਸੀਂ। ਠੀਕ ਹੈ। ਉਹਨੂੰ ਮਾਫੀ ਮੰਗਣੀ ਪਈ। ਇਹੋ ਨਹੀਂ, ਸੋਨੀਪਤ ਦੇ ਵਿੱਚ ਭਾਜਪਾ ਜੀ ਮੋਹਨ ਲਾਲ ਬੜੋਲੀ ਜੀ ਵਿੱਚ ਛੱਡ ਕੇ ਜਾਣਾ ਪਿਆ ਆਪਣਾ ਸਮਾਗਮ, ਆਪਣੇ ਪ੍ਰੋਗਰਾਮ ਵਿਚਾਲੇ ਛੱਡ ਕੇ ਜਾਣੇ ਪਏ। ਇਸੇ ਤਰ੍ਹਾਂ ਹਿਸਾਰ ਤੋਂ ਰਣਜੀਤ ਚੌਟਾਲਾ, ਪਹਿਲਾਂ ਬ੍ਰਾਹਮਣ ਭਾਈਚਾਰੇ ਬਾਰੇ ਮੇਰੇ ਖਿਆਲ ਕੋਈ ਵਿਵਾਦਿਤ ਬਿਆਨ ਦੇ ਚੁੱਕਿਆ ਸੀ, ਫਿਰ ਉਹਦੇ ਪਰ ਮਾਫੀ ਮੰਗ ਕੇ ਪੱਲਾ ਛੁਡਾਏ ਸੀ ਤੇ ਹੁਣ ਕਿਸਾਨਾਂ ਨੇ ਘੇਰ ਲਿਆ। ਪਗੜੀ ਸੰਭਾਲ ਜੱਟਾਂ ਵਾਲੀ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਕਿ ਦੱਸ ਵੀ ਐਂ ਕਹਿ ਕੇ ਨਹੀਂ ਸਰੂਗਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਕੀਤਾ ਕੀ ਹੈ, ਕਹਿੰਦੇ ਉਹ ਦੱਸ। ਤੇ ਅੱਧਾ ਹੀ ਭਾਸ਼ਣ ਵਿੱਚ ਛੱਡ ਕੇ ਭੱਜਣਾ ਪੈ ਗਿਆ। ਫਿਰ ਸਰਸਾ, ਅਸ਼ੋਕ ਤਵਰ ਕਾਂਗਰਸ ਚੋਂ ਆਪ ਚ ਆਇਆ ਸੀ, ਆਪ ਚੋਂ ਭਾਜਪਾ ਚਲਾ ਗਿਆ, ਟਿਕਟ ਮਿਲ ਗਈ। ਡੱਬ ਵਾਲੀ ਖੇਤਰ ਚ ਵੋਟਾਂ ਮੰਗਣ ਗਿਆ, ਮੂਹਰੇ ਚੰਡੂਨੀ ਗਰੁੱਪ ਵਾਲੇ ਟੱਕਰ ਗਏ ਤੇ ਉਹਨਾਂ ਨੇ ਘੇਰ ਲਿਆ ਕਿ ਤਵਰ ਸਾਹਿਬ ਕੀਤਾ ਕੀ ਆ ਕਿਸਾਨਾਂ ਲਈ, ਜਦੋਂ ਤੁਹਾਡੀ ਪਾਰਟੀ ਚ ਤੁਸੀਂ ਸਾਡੇ ਲਈ ਕੀ ਕੀਤਾ। ਤੇ ਜਦੋਂ ਉਹਨੇ ਦੇਖਿਆ ਕਿ ਹਰ ਤਾਂ ਘਰਾਓ ਹੋ ਰਿਹਾ, ਉਹਨੇ ਅਗਲੇ ਪ੍ਰੋਗਰਾਮ ਇਹ ਰੱਦ ਕਰਤੇ। ਅੱਛਾ। ਸੋ ਇਸ ਲਈ ਇਹ ਸਥਿਤੀ ਬਣੀ ਹੋਈ ਹੈ। ਪੰਜਾਬ ਚ ਬੈਨਰ ਪੋਸਟਰ ਲੱਗ ਰਹੇ ਨੇ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਕਿਸਾਨ, ਇੱਥੋਂ ਤੱਕ ਕਿ ਆਮ ਆਵਾਮ ਵੀ। ਰੋਹਤਕ ਤੋਂ ਅਰਵਿੰਦਰ ਸ਼ਰਮਾ ਹੈ ਭਾਜਪਾ ਦਾ ਉਮੀਦਵਾਰ, ਹਾਂਜੀ, ਉਹ ਪਿੰਡ ਦੀ ਸੱਥ ਚ ਆਇਆ, ਪੂਰਾ ਪਿੰਡ ਇਕੱਠਾ ਹੋ ਗਿਆ, ਕਹਿੰਦੇ ਤੂੰ ਨਹੀਂ ਬੋਲੇਂਗਾ ਅਸੀਂ ਬੋਲਾਂਗੇ। ਅੱਛਾ। ਸਾਰਾ ਪਿੰਡ ਬੋਲਿਆ ਤੇ ਉਹ ਜਦੋਂ ਜਵਾਬ ਦੇਣ ਕਹਿੰਦੇ ਤੇਰਾ ਜਵਾਬ ਨਹੀਂ ਚਾਹੀਦਾ, ਤੂੰ ਪਿੰਡੋਂ ਬਾਹਰ ਚੱਲ। ਸੋ ਇਹ ਸਥਿਤੀ ਹੁਣ ਬਣੀ ਹੋਈ ਹੈ ਜੀ।
ਸੋ ਦਾ ਸਾਹਮਣਾ ਕਰਨਾ ਪੈਣਾ, ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਪ੍ਰਵੀਨ। ਬਿਲਕੁਲ। ਦੇਖੋ ਸ਼ਰਮਾ ਜੀ, ਇਹਦੇ ਨਾਲ ਜਿਹੜੇ ਪੁਰਾਣੇ ਟਕਸਾਲੀ ਭਾਜਪਾਈ ਉਹ ਤਾਂ ਥੋੜੇ ਜਿਹੇ ਅੰਦਰੋਂ ਅੰਦਰ ਹੀ ਹੋਣਗੇ, ਠੀਕ ਵੀ ਚਲੋ ਨਵਿਆਂ ਨੂੰ ਟਿਕਟਾਂ ਦਿੱਤੀਆਂ ਸੀ, ਇਹਨਾਂ ਨੂੰ ਵੇਖ ਲੈਣ ਦਿਓ ਮੈਦਾਨ, ਦੇਖ ਲਓ ਇਹਨਾਂ ਨੂੰ ਨਜ਼ਾਰਾ। ਹਾਂਜੀ ਬਿਲਕੁਲ। ਪਰ ਦੂਜੀ ਗੱਲ ਇਹ ਹੈ ਸ਼ਰਮਾ ਜੀ, ਜਦੋਂ ਤੁਸੀਂ ਆਪਣੇ ਲੋਕਾਂ ਨਾਲ ਖੜੇ ਨਜ਼ਰ ਨਹੀਂ ਆਉਂਦੇ, ਜਦੋਂ ਤੁਸੀਂ ਉਹਨਾਂ ਦੀ ਗੱਲ ਕਰਨ ਦਾ ਮਾਦਾ ਨਹੀਂ ਦਿਖਾਉਂਦੇ, ਜਦੋਂ ਤੁਸੀਂ ਹਾਂ ਦਾ ਨਾਰਾ ਵੀ ਨਹੀਂ ਮਾਰਦੇ, ਚਲੋ ਇੱਕ ਹੁੰਦਾ ਕਿ ਬਈ ਕੇਂਦਰ ਦੀਆਂ ਪਾਲਿਸੀਆਂ ਨੇ, ਪਰ ਘੱਟੋ ਘੱਟ ਕੇਂਦਰ ਰਾਹ ਕਿਉਂ ਰੋਕ ਰਿਹਾ, ਡੱਕ ਕਾਹਤੋਂ ਰਿਹਾ, ਉਹਨਾਂ ਤੇ ਗੋਲੀਆਂ ਕਿਉਂ ਚਲਾ ਰਿਹਾ, ਪੈਲਟ ਗਨ ਕਿਉਂ ਚਲਾ ਰਿਹਾ, ਉਹਨਾਂ ਤੇ ਰਬੜ ਬੁਲਟ ਕਿਉਂ ਚਲਾ ਰਿਹਾ, ਉਹਨਾਂ ਤੇ ਪਰਚੇ ਕਿਉਂ ਪਾ ਰਿਹਾ? ਇਹਨਾਂ ਜਿਹੜੇ ਆਪ ਵਾਅਦੇ ਕੀਤੇ ਉਹਨਾਂ ਤੋਂ ਵੀ ਭੱਜ ਰਹੇ ਹੋ ਤੁਸੀਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਆ ਖੱਟਰ ਸਾਹਿਬ ਹੁਣ ਤਾਂ ਮੁੱਖ ਮੰਤਰੀ ਨਹੀਂ ਰਹੇ, ਚਲੋ ਉਹਨਾਂ ਦੀ ਸਰਕਾਰ ਨੇ ਕੀ ਕੁਛ ਨਹੀਂ ਕੀਤਾ, ਤੁਹਾਡੀਆਂ ਜ਼ਮੀਨਾਂ ਕੁਰ ਕਰ ਦਾਂਗੇ, ਤੁਹਾਡੇ ਪਾਸਪੋਰਟ ਅਸੀਂ ਖਤਮ ਕਰਾ ਦਾਂਗੇ, ਰੱਦ ਕਰਾ ਦਾਂਗੇ, ਬੰਦੇ ਧਰਨੇ ਚ ਹੁੰਦੇ ਸੀ, ਘਰੇ ਜਾ ਕੇ ਬੀਬੀਆਂ ਨੂੰ ਪੁਲਿਸ ਤੰਗ ਕਰੀਗੀ। ਸੋ ਹੁਣ ਹਾਂਜੀ, ਸੋ 100 ਦਿਨ ਚੋਰ ਦਾ 1 ਦਿਨ ਸਾਧ ਦਾ, ਫਿਰ ਤੁਹਾਨੂੰ ਪਤਾ ਕਦੇ ਤਾਂ ਆਈ ਹੁੰਦਾ ਹੀ ਹੁੰਦਾ। ਹਾਂਜੀ, ਅਗਲੀ ਖਬਰ ਦੇ ਵੱਲ ਵਧ ਗਏ। ਇੱਕ ਪਾਸੇ ਭਾਜਪਾਈਆਂ ਦੇ ਬਾਰੇ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ, ਦੂਜੇ ਪਾਸੇ ਕੁਝ ਅਕਾਲੀ ਭਾਜਪਾਈ ਕਹਿੰਦੇ ਹਲੇ ਵੀ ਗੱਠ ਜੋੜ ਦੀ ਆਸ ਦੇ ਵਿੱਚ ਬੈਠੇ ਨੇ ਜੀ। ਪ੍ਰਵੀਨ ਜੀ ਬਿਲਕੁਲ ਕੋਈ ਸ਼ੱਕ ਨਹੀਂਗਾ, ਖਾਸ ਕਰਕੇ ਉਹ ਉਮੀਦਵਾਰ ਜਿਨ੍ਹਾਂ ਨੂੰ ਪੱਕਾ ਪਤਾ ਕਿ ਸਾਨੂੰ ਟਿਕਟ ਦੋਵੇਂ ਪਾਸਿਓਂ ਮਿਲਣੀ ਹੈ। ਭਾਜਪਾਈਆਂ ਵਾਲੇ ਪਾਸਿਓਂ ਜਿਹਨੂੰ ਪਤਾ ਕਿ ਮੈਨੂੰ ਟਿਕਟ ਮਿਲਣੀ ਹੈ, ਅਕਾਲੀਆਂ ਵਾਲੇ ਪਾਸਿਓਂ ਜਿਹਨਾਂ ਨੂੰ ਤੈਅ ਹੈ ਕਿ ਸਾਨੂੰ ਟਿਕਟ ਮਿਲਣੀ ਹੈ, ਉਹ ਗੱਠਜੋੜ ਚਾਹੁੰਦੇ ਨੇ ਜੀ। ਹਾਂ, ਜਿੱਥੇ ਗੱਠਜੋੜ ਨਹੀਂ ਚਾਹੁੰਦੇ ਅਕਾਲੀ ਭਾਜਪਾਈਆਂ ਚੋਂ, ਉਹ ਸੀਟਾਂ ਨੇ ਜਿਵੇਂ ਜਿੱਥੋਂ ਅਕਾਲੀ ਦਲ ਲੜਦਾ ਸੀ 10 ਸੀਟਾਂ ਤੋਂ 3 ਤੋਂ ਭਾਜਪਾ ਲੜਦੀ ਸੀ, ਜਿਹੜੀਆਂ 10 ਸੀਟਾਂ ਤੋਂ ਅਕਾਲੀ ਦਲ ਲੜਦਾ ਸੀ ਉਹਨਾਂ 10 ਸੀਟਾਂ ਤੋਂ ਹੁਣ ਭਾਜਪਾਈਆਂ ਨੇ ਵੀ ਲੜਨਾ। ਠੀਕ ਹੈ ਜੀ। ਜਿਨ੍ਹਾਂ ਨੂੰ ਉੱਥੋਂ ਟਿਕਟ ਮਿਲਣੀ ਆ ਉਹ ਚਾਹੁੰਦੇ ਨੇ ਗੱਠਜੋੜ ਨਾ ਹੋਵੇ, ਘੱਟੋ ਘੱਟ ਸਾਨੂੰ ਤਾਂ ਟਿਕਟ ਮਿਲੇ। ਤੇ ਜਿਹੜੀਆਂ 3 ਸੀਟਾਂ ਤੇ ਭਾਜਪਾ ਲੜਦੀ ਸੀ ਉੱਥੋਂ ਅਕਾਲੀਆਂ ਨੇ ਵੀ ਲੜਨਾ। ਸੋ ਜਿਹੜੇ 3 ਅਕਾਲੀਆਂ ਨੂੰ ਇਸ ਵਾਰ ਟਿਕਟ ਮਿਲਣੀ ਆ ਉਹ ਕਹਿੰਦੇ ਗੱਠਜੋੜ ਨਾ ਹੋਵੇ। ਪਰ ਜਿਨ੍ਹਾਂ ਨੂੰ ਪਤਾ ਹੈ ਕਿ ਅਕਾਲੀ ਦਲ ਦੇ ਵਿੱਚ ਰਹਿੰਦੇ ਮੈਨੂੰ ਟਿਕਟ ਮਿਲਣੀ ਹੈ, ਚੰਦੂ ਮਾਜਰੇ ਨੂੰ ਪਤਾ ਹੈ ਕਿ ਮੇਰੀ ਟਿਕਟ ਤਾਂ ਲਗਭਗ ਪੱਕੀ ਆ, ਤੇ ਉਹ ਚਾਹੁੰਦਾ ਗੱਠਜੋੜ ਹੋ ਜਾਵੇ। ਤੇ ਚੰਦੂ ਮਾਜਰਾ ਜੀ ਕਹਿੰਦੇ ਕਿ ਕੋਈ ਸੀਟਾਂ ਦੀ ਵੰਡ ਦਾ ਮਸਲਾ ਨਹੀਂ ਆ ਸਾਡਾ, ਇਹ ਤਾਂ ਮਸਲਾ ਹੀ ਨਹੀਂ, ਮਸਲਾ ਹੀ ਸਿਰਫ ਕਹਿੰਦੇ ਪੰਜਾਬ ਦੇ ਮਸਲੇ ਤੇ ਕਿਸਾਨੀ ਮਸਲੇ ਆ, ਬੀਜੇਪੀ ਹਾਮੀ ਭਰੇ, ਹਾਂ ਕਰੇ, ਮਸਲਾ ਹੱਲ ਕਰੇ, ਲੈ ਗੱਠਜੋੜ ਹੋ ਜਾਊਗਾ। ਅੱਛਾ, ਸੋ ਹਮਾਇਤੀ ਨੇ ਉਹ ਅਜੇ ਵੀ ਗੱਠਜੋੜ ਦੇ। ਇਸੇ ਤਰ੍ਹਾਂ ਕੁਝ ਭਾਜਪਾਈ ਲੀਡਰ ਨੇ, ਉਹ ਅਜੇ ਵੀ ਚਾਹੁੰਦੇ ਨੇ ਗੱਠਜੋੜ ਹੋ ਜਾਵੇ, ਅਜੇ ਆਸ ਵੀ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਖਰੀ ਗੇੜ 'ਚ ਜਾ ਕੇ ਵੋਟਾਂ ਨੇ ਜੀ। ਬਿਲਕੁਲ। ਤੇ ਹਾਂ, ਫਿਕਰ ਉਹਨਾਂ ਨੂੰ ਪੈ ਗਿਆ ਕਿ ਭਾਜਪਾ 'ਚ 6 ਟਿਕਟਾਂ ਦਾ ਐਲਾਨ ਵੀ ਹੋ ਗਿਆ, ਸੋ ਉਹਨਾਂ ਨੂੰ ਫਿਕਰ ਹੈ ਕਿ ਜੇ ਗੱਠਜੋੜ ਹੋ ਗਿਆ ਸਾਡੀ ਕਈਆਂ ਦੀ ਕੱਟੀਆਂ ਜਾ ਸਕਦੀਆਂ ਫਿਰ। ਸੋ ਪਰ ਐਕਟੀ ਸ਼ਾਇਦ ਪਹਿਲੀ ਵਾਰ ਹੈ ਕਿ ਅਕਾਲੀ ਦਲ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਬਹੁਤ ਮਸਲਾ ਫਸਿਆ। ਠੀਕ ਹੈ ਜੀ। ਪ੍ਰਵੀਨ ਜੀ, ਅਕਾਲੀ ਦਲ ਨਹੀਂ ਤਾਂ ਹੀ ਹੁੰਦਾ ਸੀ ਨਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਖੀਸੇ ਚੋਂ ਕੱਢੀ ਤੇ ਟਿਕਟ ਦੇਤੀ, ਚਲੋ ਸੁਖਬੀਰ ਬਾਦਲ ਹੁਣ ਲੈਪਟਾਪ ਚੋਂ ਬਣਾ ਕੇ ਪ੍ਰਿੰਟ ਕੱਢ ਲੈਂਦੇ ਹੋਣੇ, ਹਾਂਜੀ ਹਾਂਜੀ, ਹੈ ਨਾ। ਪਰ ਐਕਟੀ ਕਹਿੰਦੇ ਮੁਸ਼ਕਲ ਕਰ ਰਹੀ ਹੈ, ਉਹਨਾਂ ਨੂੰ ਮਿਸ਼ਨ ਲੋਟਸ ਤੋਂ ਵੀ ਡਰ ਲੱਗ ਰਿਹਾ। ਅੱਛਾ, ਕਿ ਸਾਡੇ ਜਿਹੜੇ ਨਾਰਾਜ਼ ਹੋਏ ਆ, ਸਾਡੀ ਜਿਹੜੀ ਟਿਕਟ ਨਾ ਮਿਲੀ ਉੱਧਰ ਜਾ ਸਕਦੇ ਨੇ। ਮਲੂਕਾ ਪਰਿਵਾਰ ਵਾਲਾ ਮਸਲਾ ਅਜੇ ਵੀ ਉਹਨਾਂ ਨੂੰ ਖੌਫ ਪੈਦਾ ਕਰਦਾ ਹੈ। ਹਾਂਜੀ, ਰਖੜਾ ਪਰਿਵਾਰ ਨੇ ਚੋਣ ਲੜਨੋਂ ਇਨਕਾਰ ਕਰਤਾ ਪਟਿਆਲੇ ਤੋਂ, ਉਹਦੇ ਉਹ ਮਹੀਨੇ ਕੱਢ ਰਹੇ ਨੇ ਕਿ ਕਿਤੇ ਤਾਂ ਨਹੀਂ ਕਿ ਉੱਧਰ ਚਲੇ ਜਾਣਗੇ। ਠੀਕ ਹੈ ਨਾ। ਚੰਦੂ ਮਾਜਰਾ ਉਹਨਾਂ ਦਿੱਲੀ ਸਫਾ 'ਚ ਲੱਗੀ, ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਵਾਲਿਓ ਇੱਥੇ ਨਾ ਸੀਟ ਮੰਗੋ, ਇਹ ਤਾਂ ਮੈਨੂੰ ਛੱਡ ਦੋ, ਮੈਂ ਤੁਹਾਡਾ ਹੀ ਆ। ਸੋ ਇਹ ਇਸ ਲਈ ਇਹ ਡਰ ਲੱਗੀ ਜਾਂਦਾ, ਅਜੇ ਵੀ 30 ਦਿਨ ਉੱਡ ਜਾਂਦਾ ਨਾ ਚੰਦੂ ਮਾਜਰੇ ਦਾ ਕਿ ਅੱਜ ਚੱਲੇ ਜੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਸੰਗਰੂਰ ਹਲਕੇ ਤੋਂ ਪਰਮਿੰਦਰ ਢੀਂਡਸਾ ਪਰਿਵਾਰ ਨਾਲ ਵਾਅਦਾ ਕਰਕੇ ਲਿਆਇਆ ਅਕਾਲੀ ਦਲ, ਪਰ ਅਜੇ ਤੱਕ ਟਿਕਟ ਨਹੀਂ ਐਲਾਨ ਪਾ ਰਿਹਾ, ਕਿਉਂਕਿ ਉੱਥੇ ਇਕਬਾਲ ਸਿੰਘ ਝੁੰਦਾ ਨੇ ਝੰਡਾ ਕੱਢ ਲਿਆ। ਇਕਬਾਲ ਸਿੰਘ ਝੁੰਦਾ ਕਹਿੰਦਾ ਜਦੋਂ ਢੀਂਡਸੇ ਥੋੜੀ ਭੱਜ ਗਏ ਸੀ, ਜਦ ਹਲਕਾ ਇੰਚਾਰਜ ਮੈਂ, ਔਖੀ ਘੜੀ 'ਚ ਪਾਰਟੀ ਦਾ ਕੰਮ ਮੈਂ, ਸਾਰਾ ਕੰਮ ਮੈਂ ਕਰਾਂ, ਹੁਣ ਟਿਕਟਾਂ ਲੈਣ ਫੇਰ ਉਹ ਆ ਗਏ। ਬੇਸ਼ੱਕ ਝੁੰਦਾ ਵੀ ਕਹਿੰਦਾ ਕਿ ਪਾਰਟੀ ਜੋ ਫੈਸਲਾ ਕਰੂ ਮੈਂ ਨਾਲ ਆ, ਢੀਂਡਸਾ ਵੀ ਕਹਿੰਦਾ ਨਾਲ ਆ, ਪਰ 2 ਟਿਕਟ ਦੇ ਦਾਅਵੇਦਾਰ ਨੇ। ਅਕਾਲੀ ਦਲ ਦੀ ਮੁਸੀਬਤ ਹੈ ਜੀ। ਇੱਧਰ ਅਨੰਦਪੁਰ ਸਾਹਿਬ ਹਲਕਾ, ਤੇ ਪਹਿਲੀ ਵਾਰ ਆ ਕਿ ਚੰਦੂ ਮਾਜਰਾ ਤੇ ਚੀਮਾ ਲਗਭਗ ਆਮੋ ਸਾਹਮਣੇ ਆ ਗਏ। ਦਲਜੀਤ ਸਿੰਘ ਚੀਮਾ ਕਹਿੰਦੇ ਕਿ ਮੈਂ ਇੱਥੋਂ MP ਲੜ ਚੁੱਕਿਆ, ਮੈਂ 2 ਵਾਰ MLA ਚੋਣ ਲੜਿਆ, 1 ਵਾਰ ਜਿੱਤਿਆ, ਮੰਤਰੀ ਬਣਿਆ, ਸੋ ਇਸ ਲਈ ਮੇਰਾ ਹੱਕ ਬਣਦਾ, ਮੇਰਾ ਵਿਧਾਨ ਸਭਾ ਹਲਕਾ ਇਸੇ ਚਾਹੁੰਦਾ। ਚੰਦੂ ਮਾਜਰਾ ਕਹਿੰਦੇ ਮੈਂ ਇੱਥੋਂ ਜਿੱਤਿਆ 1 ਵਾਰ, ਉਹ ਕਹਿੰਦੇ ਕੋਈ ਨਾ ਹਾਰਿਆ ਵੀ ਹੈ। ਸੋ ਇਸ ਲਈ ਇੱਥੇ ਵੀ ਉਹ ਪਹਿਲੂ ਹੈਗਾ। ਇਸੇ ਤਰ੍ਹਾਂ ਬਠਿੰਡੇ 'ਚ ਪਤਾ ਲੱਗ ਰਿਹਾ ਮੈਨੂੰ ਕਿ ਬੇਸ਼ੱਕ ਫਿਲਹਾਲ ਤੈਅ ਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਚੋਣ ਲੜਨਗੇ, ਉਹਨਾਂ ਨੇ ਖਾਸਾ ਹਲਕਾ ਗਾਹ ਵੀ ਲਿਆ, ਪਰ ਕਹਿੰਦੇ ਕਿ ਉੱਥੇ ਮਲੂਕਾ ਹੋਰਾਂ ਦੀ ਨੂੰਹ ਕਰਕੇ ਮੁਸ਼ਕਲ ਹੋਈ ਪਈ ਆ ਉਹਨਾਂ ਨੂੰ ਕਿ ਲੈ ਵੀ ਜੇ ਆ ਗਈ ਤਾਂ ਕੀ ਹੋਊਗਾ। ਸੋ ਇਹ ਤਾਂ ਬੀਬੀ ਤੇ ਨਿਰਭਰ ਹੈ, ਜੇ ਉਹਨੇ ਹਲਕਾ ਬਦਲਣਾ ਤਾਂ ਬਦਲ ਵੀ ਸਕਦੀ ਹੈ, ਫਿਲਹਾਲ ਉਹਦਾ ਉੱਥੋਂ ਤੈਅ ਮੰਨਿਆ ਜਾ ਰਿਹਾ ਕਿ ਉੱਥੋਂ ਹੀ ਲੜਨਾ। ਸੋ ਇਸੇ ਤਰ੍ਹਾਂ ਅੰਮ੍ਰਿਤਸਰ ਹੈ ਜੀ, ਉੱਥੇ ਹੁਣ ਵਿਕਰਮ ਮਜੀਠੀਆ ਖੁਦ ਸਟੇਜਾਂ ਤੋਂ ਕਹਿਣ ਲੱਗਿਆ ਕਿ ਭਾਈ ਅਨਿਲ ਜੋਸ਼ੀ ਨੂੰ ਲੜਾਓ ਇੱਥੋਂ।
ਕਹਿੰਦੇ ਕਿ ਉਸੇ ਨੂੰ ਟਿਕਟ ਦਿਓ, ਇਹੀ ਹੱਕਦਾਰ ਬਣਦਾ। ਸੋ ਇਸ ਲਈ ਇਹ ਮਸਲੇ ਹੈਗੇ। ਉਧਰ ਬਹੁਜਨ ਸਮਾਜ ਪਾਰਟੀ ਕਰਕੇ ਡਰ ਲੱਗੀ ਜਾਂਦਾ ਅਕਾਲੀ ਦਲ ਨੂੰ ਕਿ ਉਹ ਦੋਸਤਾਨਾ ਅਸੀਂ ਤੋੜ ਲਿਆ, ਇੱਧਰ ਬਣਿਆ ਨਹੀਂ, ਹੁਣ ਉਹ ਵੀ ਸਾਡੇ ਲਈ ਨੁਕਸਾਨਦੇਹ ਹੋਊਗਾ। ਹੁਣ ਜੇ ਮਨਾਉਣ ਜਾਵਾਂਗੇ ਤਾਂ ਕਹਿੰਦੇ ਭਾਅ ਵਧੂਗਾ। ਅਗਲਿਆਂ ਨੇ ਪਹਿਲੀ ਟਿਕਟ ਐਲਾਨਤੀ, ਉਹ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਬਾਪੂ ਤੋੜ ਕੇ। ਹਾਂਜੀ ਹਾਂਜੀ ਬਿਲਕੁਲ। ਆਮ ਆਦਮੀ ਪਾਰਟੀ ਦਾ ਐਮਐਲਏ ਹੈ ਜਗਦੀਪ ਕੰਬੋਜ, ਜਗਦੀਪ ਗੋਲਡੀ ਕੰਬੋਜ, ਹਾਂ, ਉਹ ਜਲਾਲਾਬਾਦ ਤੋਂ। ਉਹਦੇ ਬਾਪੂ ਸੁਰਿੰਦਰ ਕੰਬੋਜ ਨੂੰ ਪਿਛਲੇ ਦਿਨੀ ਬਹੁਜਨ ਸਮਾਜ ਪਾਰਟੀ ਨੇ ਸ਼ਾਮਲ ਕੀਤਾ ਤੇ ਕੱਲ ਟਿਕਟ ਦੇਤੀ ਫਿਰੋਜ਼ਪੁਰ ਤੋਂ। ਸੋ ਇੱਧਰ ਸਿਮਰਜੀਤ ਮਾਨ ਹੋਰਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲਾਂ 5 ਟਿਕਟਾਂ ਐਲਾਨ ਚੁੱਕਿਆ, ਅਸੀਂ 3 ਕੱਲ ਐਲਾਨਤੀਆਂ, ਉਹਨਾਂ ਚ ਮਾਨ ਸਿੰਘ ਮਾਨ ਨੂੰ ਵੀ ਅੰਮ੍ਰਿਤਸਰ ਤੋਂ ਦੇਤੀ। ਸੋ ਅਕਾਲੀ ਸਾਰੇ ਪਾਸਿਓਂ ਘਿਰਿਆ ਵੀ ਮਹਿਸੂਸ ਕਰਦਾ ਹੈ ਤੇ ਗੱਠਜੋੜ ਚ ਜਾਣ ਦਾ ਵੀ ਇੱਛੁਕ ਹੈ, ਪਰ ਇਸ ਵਾਰ ਆਪਣੀਆਂ ਪਾਰਟੀਆਂ ਦਾ ਬਖੇੜਾ ਵੀ ਹੈ ਤੇ ਅਜੇ ਵੀ ਕਈ ਲੀਡਰ ਆਸ ਨਾਲ ਤੱਕ ਰਹੇ ਨੇ ਦਿੱਲੀ ਕੰਨੀ ਕਿ ਸ਼ਾਇਦ ਮਾੜਾ ਮੋਟਾ ਕਿਸਾਨਾਂ ਲਈ ਕੁਝ ਕਹਿ ਦੇਣ ਤੇ ਆਪਾਂ ਬਹਾਨਾ ਜਾਂ ਭਾਲ ਕੇ ਜਾਈਏ ਉੱਧਰ। ਜੀ ਬਿਲਕੁਲ ਬਿਲਕੁਲ, ਹੈ ਤਾਂ ਦਿੱਲੀ ਵੱਲ ਨੂੰ ਹੀ ਹੈ ਟੇਕਤਾਈ ਸਾਰਿਆਂ ਦੀ ਕਿ ਜੇਕਰ ਦਿੱਲੀ ਕੁਝ ਕਿਸਾਨਾਂ ਦਾ ਕਰੇ ਤਾਂ ਫਿਰ ਸਾਨੂੰ ਥੋੜਾ ਜਿਹਾ ਉਹਨਾਂ ਚ ਵੜਨਾ ਸੌਖਾ ਹੋ ਜਾਊਗਾ। ਹਾਂ, ਬਸ ਇਹੀ ਆਸ ਲਾਈ ਬੈਠੇ। ਹਾਂਜੀ, ਇਹੀ ਆਸ ਹੈ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਕਾਂਗਰਸ ਦੀ। ਜੇਕਰ ਇੱਧਰ ਉਲਝਣ ਹੈ, ਜੇਕਰ ਇੱਧਰ ਦੁਚਿੱਤੀ ਹੈ, ਛਛੋਪੰਜ ਹੈ, ਤੇ ਉਧਰ ਕਾਂਗਰਸ ਦੇ ਵਿੱਚ ਵੀ ਘੱਟ ਨਹੀਂ ਹੈ। ਪੰਜਾਬ ਦੇ ਵਿੱਚ ਕਹਿੰਦੇ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਦੇ ਵਿੱਚ ਕਾਂਗਰਸ ਹਾਈ ਕਮਾਨ ਉਲਝੀ ਪਈ ਹੈ ਬੁਰੇ ਤਰੀਕੇ ਦੇ ਨਾਲ। ਪ੍ਰਵੀਨ ਜੀ, ਬਿਲਕੁਲ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ। ਮੈਂ ਕੱਲ ਹਰਿਆਣਾ ਦੇ ਕੁਝ ਅੰਕੜੇ ਦੇਖ ਰਿਹਾ ਸੀਗਾ ਕਿ ਹਰਿਆਣਾ ਦੇ ਜਿਹੜੇ ਐਮਪੀ ਉਮੀਦਵਾਰ ਭਾਜਪਾ ਨੇ ਐਲਾਨੇ ਨੇ, ਉਹਨਾਂ ਚੋਂ 75% ਕਾਂਗਰਸੀ ਨੇ। ਪੰਜਾਬ 'ਚ ਜਿਹੜੀਆਂ 6 ਟਿਕਟਾਂ ਦਿੱਤੀਆਂ ਨੇ, ਉਹਨਾਂ ਚੋਂ ਇੱਕੋ ਸਿੱਧਾ ਪਾਰਟੀ ਵਰਕਰ, ਬਾਕੀ ਸਾਰੇ 5 ਦੇ ਹੈ ਨਾ। ਤੇ ਇੱਧਰ ਕਾਂਗਰਸ 'ਚ ਵੀ ਸਾਰਾ ਕੁਝ ਠੀਕ ਨੀਗਾ। ਕਾਂਗਰਸੀ ਵੈਸੇ ਤਾਂ ਜੇ ਟਿਕਟ ਸੂਚੀ ਨਹੀਂ ਆਈ, ਉਹ ਹਮੇਸ਼ਾ ਲਿਟਲ ਤੀਫੀ ਹੁੰਦੀ ਆ, ਪਰ ਇਹਨਾਂ 'ਚ ਵੀ 3 ਨਾਮ ਬਾਹਰੀ ਸਿੱਧੇ ਚੱਲੀ ਜਾਂਦੇ ਨੇ। ਧਰਮਵੀਰ ਗਾਂਧੀ ਦਾ ਸ਼ਾਮਲੇ ਕਰ ਲਿਆ ਹੈ ਨਾ, ਤੇ ਉਧਰ ਬਲਕੌਰ ਸਿੰਘ ਦਾ ਨਾਂ ਚੱਲੀ ਜਾਂਦਾ ਬਠਿੰਡੇ ਤੋਂ। ਇੱਧਰ ਲੁਧਿਆਣੇ ਤੋਂ ਸਿਮਰਜੀਤ ਬੈਂਸ ਦਾ ਚੱਲੀ ਜਾਂਦਾ। ਇਹ ਸਿੱਧਾ, ਤੇ ਅਜੇ ਵੀ ਇਹ ਆਸ ਕਰਦੇ ਕਿ ਕਦਾ ਕੋਈ ਹੋਰ ਇੱਧਰ ਉਧਰ ਤੋੜ ਲਈਏ ਤਾਂ ਪਤਾ ਨਹੀਂ, ਪਰ ਆਪਣਿਆਂ ਦਾ ਵੀ ਡਰ ਹੈ ਕਿ ਜੇ ਅਸੀਂ ਟਿਕਟਾਂ ਜਦੋਂ ਵੰਡਣੀਆਂ, ਜਿਹਨੂੰ ਟਿਕਟ ਨਾ ਮਿਲੀ ਤੇ ਉਹ ਪਤਾ ਨਹੀਂ ਦੂਏ ਪਾਸੇ ਨਾ ਚੱਲ ਜਾਵੇ, ਉਹਨੇ ਖਿਸਕ ਵੀ ਜਾਣਾ। ਪੰਜਾਬ 'ਚ ਇੱਕ ਲੀਡਰ ਕਾਂਗਰਸ ਕੋਲ ਇਹੋ ਜਿਹਾ ਪ੍ਰਵੀਨ ਜੀ, ਜਿਹੜਾ 3 ਹਲਕਿਆਂ ਤੋਂ ਦਾਅਵੇਦਾਰ ਹੈ। ਅੱਛਾ। ਤੇ ਕਾਂਗਰਸ ਨੇ ਟਿਕਟ ਦੇਣੀ ਹੈ ਉਹਨੂੰ, ਪਰ ਕਾਂਗਰਸ ਨੂੰ ਤਾਂ ਵੀ ਡਰ ਲੱਗਦਾ ਕਿ ਤਾਂ ਵੀ ਪਤਾ ਨਹੀਂ ਪਾਲਾ ਨਾ ਬਦਲ ਜਾਵੇ। ਮਨੀਸ਼ ਤਿਵਾੜੀ, ਠੀਕ ਹੈ, ਨਾਲੇ ਸਫਾਈ ਦੇ ਚੁੱਕੇ ਆ ਉਹ ਅਨੰਦਪੁਰ ਸਾਹਿਬ ਹਲਕੇ ਤੋਂ ਵੀ ਦਾਅਵੇਦਾਰ ਨੇ, ਲੁਧਿਆਣਾ ਹਲਕੇ ਤੋਂ ਵੀ ਦਾਅਵੇਦਾਰ ਨੇ, ਤੇ ਟਿਕਟ ਉਹ ਅਸਲੀ ਚਾਹੁੰਦੇ ਨੇ ਚੰਡੀਗੜ੍ਹ ਤੋਂ। ਤੇ ਕਹਿੰਦੇ ਚੰਡੀਗੜ੍ਹ ਤੋਂ ਚਾਹੇ ਕਾਂਗਰਸ ਦੇ ਦੇਵੇ ਚਾਹੇ ਭਾਜਪਾ ਦੇ ਦੇਵੇ। ਤੋ ਇਸ ਲਈ ਕਾਂਗਰਸ ਨੂੰ ਲੱਗਦਾ ਕਿ ਜੇ ਲੁਧਿਆਣਾ ਜਾਂ ਅਨੰਦਪੁਰ ਸਾਹਿਬ ਤੋਂ ਵੀ ਤੋਂ ਦਿੱਤੀ ਲੈ ਵੀ ਫੇਰ ਪਤਾ ਨਹੀਂ ਉੱਧਰ ਨਾ ਚੱਲ ਜਾਵੇ। ਚੰਡੀਗੜ੍ਹ ਤੋਂ ਪਵਨ ਬਾਂਸਲ ਵੀ ਅਜੇ ਅੜੇ ਨੇ। ਇਸੇ ਤਰ੍ਹਾਂ 2 ਉਮੀਦਵਾਰ ਅਜਿਹੇ ਨੇ ਜਿਹੜੇ 2-2 ਹਲਕਿਆਂ ਤੋਂ ਦਾਅਵੇਦਾਰ ਨੇ। ਰਾਣਾ ਗੁਰਜੀਤ ਖਡੂਰ ਸਾਹਿਬ ਤੋਂ ਵੀ ਦਾਅਵੇਦਾਰੀ ਉਹਨਾਂ ਨੇ ਠੋਕੀ ਹੋਈ ਹੈ ਤੇ ਅਨੰਦਪੁਰ ਸਾਹਿਬ ਤੋਂ ਵੀ ਦਾਅਵੇਦਾਰ ਮੰਨਿਆ ਜਾ ਰਿਹਾ ਉਹਨਾਂ ਨੂੰ। ਇਸੇ ਤਰ੍ਹਾਂ ਵਿਜੇਂਦਰ ਸਿੰਗਲਾ ਪਟਿਆਲਾ ਹਲਕੇ 'ਚ ਵੀ ਦਾਅਵੇਦਾਰੀ ਬਣੀ ਹੋਈ ਹੈ ਉਹਨਾਂ ਦੀ, ਤੇ ਸੰਗਰੂਰ ਤੋਂ ਵੀ ਦਾਅਵੇਦਾਰ ਨੇ। ਚਲੋ ਹੁਣ 6 ਸੀਟਾਂ ਇਹੋ ਜਿਹੀਆਂ ਨੇ ਜਿੱਥੇ 2-2 ਉਮੀਦਵਾਰ ਸ਼ਾਰਟ ਲਿਸਟ ਕਰਕੇ ਜਿੱਥੇ 3-3 ਦਾਅਵੇਦਾਰਾਂ ਨਾਲ ਲਿਸਟ ਹਾਈ ਕੋਰਟ ਕੋਲ ਪਹੁੰਚ ਗਈ। ਕਹਿੰਦੇ ਹੁਣ ਖੜਗੇ ਤੇ ਰਾਹੁਲ ਨੇ ਫੈਸਲਾ ਕਰਨਾ ਕਿਹਨੂੰ ਟਿਕਟ। ਠੀਕ ਹੈ ਜੀ। ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ ਤਾਂ ਧਰਮਵੀਰ ਗਾਂਧੀ ਔਰ ਵਿਜੇਂਦਰ ਸਿੰਗਲਾ ਚੋਂ ਕਿਸੇ ਨੂੰ ਟਿਕਟ ਮਿਲ ਸਕਦੀ ਹੈ। ਵੈਸੇ ਕੁਝ ਹੋਰ ਟਕਸਾਲੀ ਕਾਂਗਰਸੀ ਲੀਡਰ ਵੀ ਇੱਛਾ ਰੱਖਦੇ ਸੀ, ਪਤਾ ਲੱਗਿਆ 2 ਨਾਂ ਸ਼ਾਰਟ ਲਿਸਟ ਹੋ ਕੇ ਅੱਗੇ ਚਲੇ ਗਏ। ਇਸੇ ਤਰ੍ਹਾਂ ਫਿਰੋਜ਼ਪੁਰ 'ਚ ਰਵਿੰਦਰ ਆਮਲਾ ਤੇ ਕੁਲਵੀਰ ਜੀਰਾ ਦਾ ਨਾਮ, ਹੁਸ਼ਿਆਰਪੁਰ 'ਚੋਂ ਪਵਨ ਕਾਦੀਆਂ ਤੇ ਸੁਦੇਸ਼ ਕੁਮਾਰ ਦਾ ਸਾਬਕਾ ਡੀਜੀਪੀ ਕੇਰਲਾ ਰਹੇ ਨੇ, ਇਹਨਾਂ ਦੇ ਨਾਮ ਦੀ ਚਰਚਾ ਖਾਸੀ ਆ, ਇਹਨਾਂ ਚੋਂ ਮਿਲ ਸਕਦੀ ਹੈ ਟਿਕਟ। ਇੱਧਰ ਫਰੀਦਕੋਟ ਤੋਂ ਫਿਰ ਡੈਨੀ ਦਾ ਨਾਂ ਚੱਲ ਰਿਹਾ ਸੀ ਪਹਿਲਾਂ, ਹੁਣ ਮੁਹੰਮਦ ਸਦੀਕ ਉਹਨਾਂ ਦਾ ਨਾਮ ਵੀ ਨਾਲ ਗਿਆ। ਠੀਕ ਹੈ। ਸੋ ਇਸ ਲਈ ਉੱਥੋਂ ਕੁਝ ਵੀ ਹੋ ਸਕਦਾ। ਜਦੋਂ ਕਿ ਸੰਗਰੂਰ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਵਿਜੇਂਦਰ ਸਿੰਗਲਾ ਤੇ ਖਹਿਰਾ ਦਾ ਨਾਮ ਚੱਲ ਰਿਹਾ ਸੀ, ਪਤਾ ਲੱਗਿਆ ਸ਼ਾਰਟ ਲਿਸਟ 'ਚ ਵਿਜੇਂਦਰ ਸਿੰਗਲਾ ਤੇ ਬੀਬੀ ਸਿਮਰਤ ਘੰਗੂੜਾ ਦਾ ਨਾਮ ਮੂਹਰੇ ਹੈ। ਬੇਸ਼ੱਕ ਖਹਿਰੇ ਨੇ ਕਹਿਤਾ ਜੇ ਪਾਰਟੀ ਕਹੂਗੀ ਤਾਂ ਮੈਂ ਲੜਨ ਲਈ ਤਿਆਰ ਹਾਂ। ਅਨੰਦਪੁਰ ਸਾਹਿਬ ਤੋਂ ਆਪਾਂ ਗੱਲ ਕਰ ਰਹੇ ਹਾਂ, ਮਨੀਸ਼ ਤਿਵਾੜੀ ਦਾ ਨਾਮ ਵੀ ਚੱਲੀ ਜਾਂਦਾ, ਰਾਣਾ ਗੁਰਜੀਤ ਦਾ ਵੀ ਨਾਂ ਚੱਲੀ ਜਾਂਦਾ। ਵੈਸੇ ਬ੍ਰੈਕਟ 'ਚ ਉਹਨਾਂ ਨੇ ਬਲਵੀਰ ਸਿੱਧੂ ਤੇ ਰਾਣਾ ਕੇਪੀ ਦਾ ਨਾਮ ਵੀ ਲਿਖਿਆ ਕਹਿੰਦੇ। ਠੀਕ ਹੈ। ਇਹ ਤੋਂ ਇਲਾਵਾ ਖਡੂਰ ਸਾਹਿਬ ਤੋਂ ਜਸਵੀਰ ਡਿੰਪਾ ਤੇ ਰਾਣਾ ਗੁਰਜੀਤ ਦਾ ਨਾਂ ਹੈਗਾ, ਬ੍ਰੈਕਟ 'ਚ ਹਰਵਿੰਦਰ ਗਿੱਲ ਦਾ ਨਾਮ ਵੀ ਹੈਗਾ। ਅੰਮ੍ਰਿਤਸਰ ਦੇ ਵਿੱਚ ਗੁਰਜੀਤ ਔਜਲਾ ਤੇ ਓਪੀ ਸੋਨੀ ਇਹ 2 ਦਾਅਵੇਦਾਰ ਨੇ, ਇਹਨਾਂ ਚੋਂ ਕਿਸੇ ਟਿਕਟ ਮਿਲਣਾ। ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੇ ਮਨੀਸ਼ ਤਿਵਾੜੀ ਦਾ ਨਾਂ ਚੱਲ ਰਿਹਾ ਸੀ, ਪਰ ਸਿਮਰਜੀਤ ਬੈਂਸ ਹੋਰੀ ਮੁੱਖ ਦਾਅਵੇਦਾਰ ਨੇ ਜੇ ਵੀ ਕਾਂਗਰਸ ਸ਼ਾਮਲ ਲਿਆ ਕਹਿੰਦੇ, ਫਿਰ ਉਹਨਾਂ ਦੇ ਬਹੁਤ ਚਾਂਸ ਨੇ। ਗੁਰਦਾਸਪੁਰ ਦੇ ਵਿੱਚ ਪਾੜਾ ਤੇ ਚਰਨਜੀਤ ਕੌਰ ਬਾਜਵਾ ਹੋਰੀ
ਇਹਨਾਂ ਦਾ ਨਾਂ ਖਾਸਾ ਚੱਲ ਰਿਹਾ। ਜਲੰਧਰ 'ਚ ਚੰਨੀ ਦੀ ਟਿਕਟ ਤੈਅ ਮੰਨੀ ਜਾ ਰਹੀ ਹੈ, ਪਰ ਚੌਧਰੀ ਸੰਤੋਖ ਕੌਰਾਂ ਦਾ ਪਰਿਵਾਰ ਮੰਨਣ ਲਈ ਤਿਆਰ ਨਹੀਂ ਹੈ ਨਾ। ਤੇ ਉਹਨਾਂ ਬਾਰੇ ਵੀ ਚਰਚਾ ਹੈ ਕਿ ਕਮਲਜੀਤ ਚੌਧਰੀ ਹੋਰੀ ਉਹ ਵੀ ਬਣੇ ਹੋਏ ਨੇ। ਬਠਿੰਡਾ ਬੜਿੰਗ ਦਾ ਲਗਭਗ ਨਾਂ ਤੈਅ ਮੰਨਿਆ ਜਾ ਰਿਹਾ, ਪਰ ਬਲਕੌਰ ਸਿੱਧੂ ਹੋਰਾਂ ਬਾਰੇ ਵੀ ਚਰਚਾ ਹੈ ਕਿ ਹਾਈਕਮਾਂਡ ਉਹਨਾਂ ਨਾਲ ਵੀ ਸੰਪਰਕ 'ਚ ਹੈ, ਤੇ ਇੰਦਰਜੀਤ ਮੋਫਰ ਵੀ ਦਾਅਵੇਦਾਰਾਂ 'ਚ ਹੈਗੇ ਨੇ, ਹੈ ਨਾ। ਤੇ ਇਸੇ ਹਵਾਲੇ ਨਾਲ ਮਤਲਬ ਕਿ ਇਹ ਵੀ ਚਰਚਾ ਹੈ ਕਿ ਵਿਨੋਦ ਖੰਨਾ ਦੀ ਧਰਮ ਪਤਨੀ ਨਾਲ ਵੀ ਜਾਂ ਸਲਾਰੀਆ ਨਾਲ ਵੀ ਕਾਂਗਰਸ ਸੰਪਰਕ 'ਚ ਹੈਗੀ। ਅੱਛਾ, ਠੀਕ ਆ। ਸੋ ਇਸ ਲਈ ਇੱਥੇ ਵੀ ਖਲਾਰਾ ਜੇ ਹੈਗਾ, ਤੇ ਅੱਜ ਇੱਕ ਸੂਚੀ ਆਉਣ ਦੀ ਆਸ ਵੀ ਹੈਗੀ, ਅੱਜ ਜਾਂ ਕੱਲ ਤੱਕ ਵੀ ਜੀ, ਕਿ ਸ਼ਾਇਦ 5 ਤੋਂ 7 ਸੀਟਾਂ ਕਾਂਗਰਸ ਪਹਿਲੇ ਗੇੜ 'ਚ ਐਲਾਨ ਦੇਵੇ। ਵਿਜੇਂਦਰ ਸਿੰਗਲਾ ਤਾਂ ਸ਼ਾਇਦ ਸੰਗਰੂਰ ਤੋਂ ਰਹਿ ਵੀ ਚੁੱਕਿਆ 1-2 ਵਾਰੀ MP। ਬਿਲਕੁਲ ਹਨਾ, ਤੇ ਸ਼ਾਇਦ ਉਹ ਹਿੰਦੂ ਚਿਹਰਾ ਹੋਣ ਕਰਕੇ ਸ਼ਾਇਦ ਪਟਿਆਲਿਓਂ ਵੀ, ਕਿਉਂਕਿ ਉੱਥੇ ਵੀ ਵੋਟ ਬੈਂਕ ਚੰਗਾ ਮੰਨਿਆ ਜਾਂਦਾ, ਵਪਾਰੀ ਵੋਟ ਬੈਂਕ ਹਾਂਜੀ ਹੈਗਾ ਉੱਥੇ। ਬਿਲਕੁਲ। ਤੇ ਉਹ ਜਿਹੜੀ ਬੀਬੀ ਤੁਸੀਂ ਨਾਮ ਲਿਆ ਸਿਮਰਤ ਖੰਗੂੜਾ, ਉਹ ਵੈਸੇ ਬਹੁਤ ਐਕਟਿਵ ਰਹਿੰਦੇ ਆ ਉਹ ਬੋਲਣ ਦੇ ਵਿੱਚ। MLA ਉਹਨਾਂ ਦਾ ਪਤੀ ਸ਼ਾਇਦ ਉਹੀ ਬਣਿਆ 1 ਵਾਰੀ ਜਾਂ 2 ਵਾਰੀ। ਹਾਂਜੀ, ਬਿਲਕੁਲ। ਤੇ ਪਰ ਉਹ ਆਪ ਉਹਦੇ ਨਾਲੋਂ ਵਿਧਾਇਕ ਨਾਲੋਂ ਆਪਦੇ ਪਤੀ ਦੇਵ ਨਾਲੋਂ ਜ਼ਿਆਦਾ। ਹਾਂ, ਤੇ ਨਹੀਂ ਐਕਟਿਵ ਮੈਨੂੰ ਲੱਗਦਾ ਉਹਨੂੰ ਵੀ ਟਿਕਟ ਮਿਲ ਸਕਦੀ। ਜੇ ਵਿਜੇਂਦਰ ਸਿੰਗਲਾ ਉਸ ਹਲਕੇ ਚੋਂ ਬਾਹਰ ਆਉਂਦੇ ਤਾਂ ਖੰਗੂੜਾ ਦੇ ਚਾਂਸ ਬਹੁਤ ਹੈ। ਹਾਂਜੀ, ਬਿਲਕੁਲ ਜੀ। ਅੱਛਾ, ਜਾਂਦੇ ਗੱਲ ਕਰੀਏ ਇੱਕ ਅਨੋਖੀ ਖਬਰ ਦੇ ਬਾਰੇ, ਇੱਕ ਵਿਚਿੱਤਰ ਜੀ ਖਬਰ ਦੇ ਬਾਰੇ। ਹਸਪਤਾਲ ਦੇ ਵਿੱਚ ਕਹਿੰਦੇ ਸਿੱਧੂ ਮੂਸੇਵਾਲੇ ਦਾ ਗੀਤ ਲਗਾ ਕੇ ਆਪਰੇਸ਼ਨ ਕੀਤਾ ਗਿਆ ਜੀ। ਬਿਲਕੁਲ, ਮੈਨੂੰ ਲੱਗਦਾ ਇਹ ਸੁਖਾਵਾਂ ਪਾਲ ਹੈ ਜੀ। ਉਹ ਸਾਰਿਆਂ ਨੇ ਫਿਲਮ ਦੇਖੀ ਹੈ ਨਾ, ਮੁੰਨਾ ਬਾਈ MBBS। ਇਹ ਮੈਨੂੰ ਲੱਗਦਾ ਉਹੀ ਫਾਰਮੂਲਾ ਹੋਇਆ ਕਿ ਇੱਕ ਜਵਾਕ ਦਾ ਪੈਰ ਦਾ ਮਤਲਬ ਹੱਡੀਆਂ ਟੁੱਟ ਗਈਆਂ, ਪੈਰ ਦੀ ਹੱਡੀ, ਉਹਦੇ ਪੈਰ ਦੇ ਉੱਤੋਂ ਨਾ ਗੱਡੀ ਲੰਘੀ ਹੋਈ। ਉਹ ਜਵਾਕ ਮਾਤਾ ਵਿਹੀਣ ਹੈ, ਉਹਦੀ ਮਾਂ ਬਚਪਨ 'ਚ ਹੀ ਨਹੀਂ ਰਹੇ ਸੀ, ਪਿਤਾ ਉਹਦੇ ਵਿਕਲਾਂਗ ਨੇ, ਤੇ ਉਹਦੀ ਦਾਦੀ ਨੇ ਉਹਨੂੰ ਪਾਲਿਆ ਸੰਭਾਲਿਆ, ਹੈ ਨਾ। ਤੇ ਜਦੋਂ ਉਹਦਾ ਪੈਰ ਦੀ ਹੱਡੀ ਟੁੱਟਦੀ ਹੈ ਤੇ ਉਹ ਘਬਰਾਹਟ ਦੇ ਵਿੱਚ ਦਾਦੀ ਵੀ ਤੇ ਨਾਲ ਦੇ ਹੋਰ ਵੀ ਉਹਨੂੰ ਲੈ ਕੇ ਹਸਪਤਾਲ ਕੰਨੀ ਨੂੰ ਭੱਜਦੇ ਨੇ। ਲੁਧਿਆਣਾ ਦੇ ਜਗਰਾਉਂ ਖੇਤਰ ਦੇ ਇੱਕ ਹੱਡੀਆਂ ਦੇ ਪ੍ਰਾਈਵੇਟ ਹਸਪਤਾਲ 'ਚ ਉਹਨੂੰ ਲੈ ਕੇ ਆਉਂਦੇ ਨੇ, ਤੇ ਬੱਚਾ ਸਹਿਮਿਆ ਡਰਿਆ ਹੋਇਆ ਬਹੁਤ ਸੀ। ਤੇ ਉਹ ਪਲਸਤਰ ਚੜਾਉਣ ਵਾਲੀ ਸਥਿਤੀ ਦੇ ਵਿੱਚ, ਕਿਉਂਕਿ ਉਹਦੇ ਵਿੱਚ ਉਵੇਂ ਲੋੜ ਨਹੀਂ ਹੁੰਦੀ ਕਿ ਉਹਨੂੰ ਬੰਦੇ ਨੂੰ ਮਤਲਬ ਕਿ ਉਹ ਦੇਖ ਕੇ ਕੁਛ ਸੁੰਘਾ ਕੇ ਜਾਂ ਉਹਨੂੰ, ਹੈ ਨਾ, ਬੇਹੋਸ਼ੀ ਦੀ ਹਾਲਤ 'ਚ ਲੈਂਦਾ ਜਾਵੇ। ਸੋ ਫਿਰ ਬੱਚੇ ਨੂੰ ਵੈਸੇ ਵੀ ਧਿਆਨ ਰੱਖਣਾ ਹੁੰਦਾ। ਸੋ ਇਸ ਲਈ ਫਿਰ ਕਹਿੰਦੇ ਕਿ ਡਾਕਟਰ ਸਾਹਿਬ ਨੇ ਫਾਰਮੂਲਾ ਕੱਢਿਆ, ਕਿਉਂ ਕਹਿੰਦੇ ਬੁਲਾਓ ਆਪਣੇ ਕੁਝ ਹੋਰ ਸਟਾਫ ਦੇ ਸਾਥੀ। ਉਹਨਾਂ ਨੇ ਨਾਲ ਬੁਲਾਏ ਤੇ ਉਹਨੂੰ ਕਹਿੰਦੇ ਕੁਛ ਨਹੀਂ ਪੁੱਤ, ਆਪਾਂ DJ ਲਾਉਣੇ, ਲੈ ਮੂਸੇ ਵਾਲਾ ਸੁਣਦੇ ਆ, ਤੂੰ ਸਵਾਦ ਲੈ ਆਪਣਾ ਪੁੱਤ। ਸੋ ਜਦੋਂ ਗੀਤ ਲਾਇਆ ਉਸ ਤੋਂ ਬਾਅਦ ਬੱਚਾ ਨਾਰਮਲ ਹੋਣ ਲੱਗ ਪਿਆ। ਫਿਰ ਹੌਲੀ ਹੌਲੀ ਉਹ ਥਿਰਕਣ ਲੱਗ ਪਿਆ, ਮਤਲਬ ਉਹ ਬੈੱਡ ਤੇ ਪਿਆ ਹੀ ਬਾਹਾਂ ਹਿਲਾ ਰਿਹਾ, ਹੱਥ ਹਿਲਾ ਰਿਹਾ, ਹੈ ਨਾ, ਕੁਛ ਹੋ ਰਿਹਾ, ਤੇ ਉਧਰ ਉਹਦਾ ਪੈਰ ਦਾ ਆਪਰੇਸ਼ਨ ਹੋ ਰਿਹਾ ਤੇ ਉਹ ਪਲਾਸਟਰ ਲੱਗ ਰਿਹਾ। ਸੋ ਇਹ ਬੜੇ ਸੁਖਾਵੇਂ ਜਿਹੇ ਤਰੀਕੇ ਨਾਲ ਇਹ ਚੰਗੀ। ਸੋ ਮੈਨੂੰ ਲੱਗਦਾ ਕਿ ਕੁਝ ਇਸ ਤਰ੍ਹਾਂ ਦੇ ਮਸਲੇ ਅਜੇ ਹੱਲ ਹੁੰਦੇ ਨੇ ਤਾਂ ਇਹ ਚੰਗਾ ਤਰੀਕਾ ਵੀ ਹੈ। ਇਸ ਤਰੀਕਿਆਂ ਨੂੰ ਅਪਣਾਉਣ ਦੀ ਲੋੜ ਹੈ। ਥੈਰੇਪੀ ਹੈ ਇੱਕ ਤਰ੍ਹਾਂ ਦੀ। ਜੀ, ਇਹ ਸੰਗੀਤ ਥੈਰੇਪੀ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜਾਂਦੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਕਿ ਪੰਜਾਬੀ ਰੇਡੀਓ USA ਦਾ ਸਭ ਤੋਂ ਵੱਡਾ ਸਟੇਸ਼ਨ 1170 AM, ਜਿਹੜਾ ਕਿ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸਟੇਸ਼ਨ ਹੈ, 50,000 ਵਾਟ ਦਾ, ਤੇ ਉਹ ਜਿਓਗ੍ਰਾਫਿਕਲੀ ਬਹੁਤ ਵੱਡੇ ਏਰੀਆ ਨੂੰ ਕਵਰ ਕਰਦਾ ਹੈ। ਤੁਸੀਂ ਉਹਨੂੰ ਕਿੱਥੇ ਸੁਣ ਰਹੇ ਹੋ, ਬੇ ਏਰੀਏ ਦੇ ਵਿੱਚ, ਆਪਣਾ ਨਾਮ ਦੱਸੋ, ਆਪਣਾ ਪਤਾ ਦੱਸੋ ਤੇ ਆਪਣਾ ਫੋਨ ਨੰਬਰ ਸਾਨੂੰ ਦਿਓ। ਤੁਸੀਂ ਵਿਜੇਤਾ ਬਣ ਸਕਦੇ ਹੋ, ਇੱਕ ਲੱਕੀ ਡਰਾ ਤੁਸੀਂ ਜਿੱਤ ਸਕਦੇ ਹੋ, ਬਹੁਤ ਹੀ ਆਕਰਸ਼ਕ ਇਨਾਮ ਦੇ ਤੁਸੀਂ ਹੱਕਦਾਰ ਬਣ ਸਕਦੇ ਹੋ ਜੇਕਰ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।